ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋ ਦੇ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਜੁੜ ਚੁੱਕੇ ਨੇ ਮੇਰੇ ਨਾਲ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਜੀ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਅਕਤੂਬਰ ਦੀ 10 ਤਰੀਕ ਆ, ਦਿਨ ਮੰਗਲਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500। ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ, ਮੈਡੀਕੇਅਰ 65 ਸਾਲ ਤੋਂ ਵੱਧ ਦੀ ਉਮਰ ਵਾਲਿਆਂ ਦੇ ਲਈ। ਇਸ ਦੇ ਨਾਲ ਨਾਲ ਵਿਜ਼ਟਰ ਇੰਸ਼ੋਰੈਂਸ, ਹੈਲਥ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ ਦੇ ਲਈ ਤੁਸੀਂ ਇਹਨਾਂ ਦੇ ਕੋਲੋਂ ਮਦਦ ਲੈ ਸਕਦੇ ਹੋ, ਜਾਣਕਾਰੀ ਪ੍ਰਾਪਤ ਕਰ ਸਕਦੇ ਹੋ। ਇਹਨਾਂ ਕਿਸੇ ਵੀ ਚੀਜ਼ਾਂ ਦੇ ਬਾਰੇ ਇੰਸ਼ੋਰੈਂਸ ਕਰਵਾਉਣੀ ਹੋਵੇ ਤਾਂ ਸੰਪਰਕ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ, ਜੋ ਕਿ 1992 ਤੋਂ ਇਸ ਬਿਜ਼ਨਸ 'ਚ ਨੇ। ਕਾਲ 408-272-2500 ਦੇ ਉੱਤੇ। ਟਿਰਕਿਨ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟਿਰਕਿਆਣਾ 415-909-0503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਲ, ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦੋਸਾਂਝ, ਸਨੀ ਪਰੇਵਾਲ, ਯੂਨੀਵਰਸਿਟੀ, ਲਖਬੀਰ ਸਿੰਘ ਸਮਰਾ, ਟੈਕਸਸ, ਹਰਨੇਕ ਸਿੰਘ ਪਾਬਲਾ, ਰੈਂਟਨ, ਵਾਸ਼ਿੰਗਟਨ, H&M ਆਇਲ, Ontario, California, ਹਰਜੀਤ ਸਿੰਘ ਲੈਥਰੋਪ, ਐਂਟੀਲੋਪ, ਟਰੱਕ ਸਟਾਪ, ਬਰਨਸ, ਵਾਇਓਮਿੰਗ, ਗੁਰਮੇਲ ਸਿੰਘ, ਬਲਬੀਰ ਵਾਸੀ, ਐਲ ਗਰੁੱਪ, ਕਰਨੈਲ ਸਿੰਘ ਰੰਧਾਵਾ, ਟਰਲੋਕ, ਹਰਨੇਕ ਸਿੰਘ ਬਾਗੜੀ, ਫਰੈਜ਼ਨੋ ਤੇ ਗਰੇਵਾਲ ਟਰੈਵਲ ਸਰਵਿਸਿਜ਼ ਯੂਨੀਵਰਸਿਟੀ, ਜਿਨ੍ਹਾਂ ਦੇ ਕੋਲੋਂ ਤੁਸੀਂ ਪੇਰੋਲ, ਟੈਕਸ, ਵੀਜ਼ਾ, OCI ਕਾਰਡਸ, ਇਹ ਸਾਰੀਆਂ ਸੇਵਾਵਾਂ ਲੈ ਸਕਦੇ ਹੋ। ਇਹਨਾਂ ਸੇਵਾਵਾਂ ਦੇ ਲਈ ਕਾਲ ਕਰੋ 5307517605। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698। ਅੱਜ ਦੀਆਂ ਖਬਰਾਂ ਵੱਲ ਚਲੀਏ। ਇਜ਼ਰਾਈਲ ਤੇ ਹਮਾਸ ਦੇ ਵਿੱਚ ਜੋ ਕਨਫਲਿਕਟ ਸ਼ੁਰੂ ਹੋਇਆ ਆ, ਉਹ ਚੌਥੇ ਦਿਨ ਦੇ ਵਿੱਚ ਪਹੁੰਚ ਚੁੱਕਿਆ ਹੈ। ਹੁਣ ਤੱਕ 1600 ਲੋਕਾਂ ਦੀਆਂ ਮੌਤਾਂ ਕਨਫਰਮ ਹੋ ਚੁੱਕੀਆਂ, ਜਿਨ੍ਹਾਂ ਦੇ ਵਿੱਚੋਂ 11 ਅਮਰੀਕਨ ਸਿਟੀਜ਼ਨ ਹੈਗੇ ਆ। ਇੱਕ ਜੁਆਇੰਟ ਸਟੇਟਮੈਂਟ ਪ੍ਰੈਜ਼ੀਡੈਂਟ ਜੋ ਬਾਈਡਨ ਹੋਣਾ ਨੇ, ਫਰਾਂਸ ਦੇ ਪ੍ਰੈਜ਼ੀਡੈਂਟ ਇਮੈਨੂਅਲ ਮੈਕਰਨ, ਜਰਮਨ ਦੇ ਚਾਂਸਲਰ ਓਲਫ ਸ਼ੋਲਜ਼, ਇਟਾਲੀਅਨ ਪ੍ਰਾਈਮ ਮਿਨਿਸਟਰ ਜਿਓਰਜੀਆ ਮੈਲੋਨੀ ਤੇ UK ਦੇ ਪ੍ਰਾਈਮ ਮਿਨਿਸਟਰ ਰਿਸ਼ੀ ਸੁਨਾਕ ਨੇ ਕੀਤੀ ਆ ਜਾਰੀ, ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਕਿ ਸਾਡੀ ਸਾਰਿਆਂ ਦੀ ਇਕੱਠੀ ਸਪੋਰਟ ਹੈਗੀ ਆ ਸਟੇਟ ਆਫ ਇਜ਼ਰਾਈਲ ਦੇ ਲਈ, ਤੇ ਨਾਲ ਦੀ ਨਾਲ ਅਸੀਂ ਜੋ ਹਮਾਸ ਨੇ ਇੱਕ ਟੈਰਰਿਜ਼ਮ ਐਕਟ ਕੀਤਾ ਆ, ਉਸ ਨੂੰ ਜਿਹੜਾ ਆ ਨਕਾਰਦੇ ਵੀ ਹਾਂ, ਉਸ ਨੂੰ ਕੰਡਮ ਵੀ ਕਰਦੇ ਹਾਂ। ਕਹਿੰਦੇ ਪਈ ਇਹ ਕਿਸੇ ਤਰ੍ਹਾਂ ਦੀ ਜਸਟੀਫਿਕੇਸ਼ਨ ਨਹੀਂ ਹੈਗੀ ਟੈਰਰਿਜ਼ਮ ਦੀ, ਸੋ ਅਸੀਂ ਪੂਰੇ ਇਜ਼ਰਾਈਲ ਦੇ ਨਾਲ ਹੈਗੇ ਆ। 900 ਤੋਂ ਵੱਧ ਇਜ਼ਰਾਈਲ ਦੇ ਸਿਵਲੀਅਨ ਦੀਆਂ ਮੌਤਾਂ ਹੋ ਚੁੱਕੀਆਂ। 250 ਇੱਕ ਜਗ੍ਹਾ ਦੇ ਉੱਤੇ ਜਿੱਥੇ ਮਿਊਜ਼ਿਕ ਦਾ ਫੈਸਟੀਵਲ ਚੱਲ ਰਿਹਾ ਸੀ, ਜਦੋਂ ਪਾਲਸਤੀਨੀ ਮਿਲੀਟੈਂਟ ਗਰੁੱਪ ਨੇ ਉੱਥੇ ਅਟੈਕ ਕਰ ਦਿੱਤਾ। 680 ਦੇ ਕਰੀਬ ਲੋਕ ਗਾਜ਼ਾ ਸਟ੍ਰਿਪ ਦੇ ਵਿੱਚ ਮਾਰੇ ਜਾ ਚੁੱਕੇ। ਇਜ਼ਰਾਈਲ ਦੀ ਰਿਟੈਲੀਏਟਰੀ ਜੋ 에ਅਰ ਸਟ੍ਰਾਈਕਸ ਹੋਈਆਂ ਹੈਗੀਆਂ, 3700 ਤੋਂ ਵੱਧ ਲੋਕ ਫੱਟੜ ਹੋ ਚੁੱਕੇ ਆ। 11 US ਸਿਟੀਜ਼ਨ ਇਨਕਲੂਡਡ ਆ, ਜਿਨ੍ਹਾਂ ਦੀ ਮੌਤ ਹੋ ਚੁੱਕੀ ਹੈਗੀ ਆ। ਬਾਈਡਨ ਹੁਣਾਂ ਨੇ ਜੋ ਅੱਜ ਉਹ 1 ਵਜੇ ਦੇ ਕਰੀਬ ਜੋ ਈਸਟਰਨ ਟਾਈਮ ਆ, ਉਹ ਐਡਰੈਸ ਕਰਨਗੇ ਇਸ ਇਸ਼ੂ ਨੂੰ ਲੈ ਕੇ। ਤੇ ਕਹਿੰਦੇ ਪਈ ਜੋ ਵਰਕਰਸ ਹੈਗੇ ਆ ਰੈੱਡ ਕਰਾਸ ਦੇ, ਉਹਨਾਂ ਲਈ ਬਹੁਤ ਹਾਰਡ ਟਾਈਮ ਹੈਗਾ ਉੱਥੇ ਵਰਕਾਂ ਦੇ ਲਈ। ਬਹੁਤ ਜ਼ਿਆਦਾ ਜਿਹੜੀ ਸਿਚੁਏਸ਼ਨ ਬੈਡ ਆ, ਖਾਸ ਕਰਕੇ ਗਾਜ਼ਾ ਦੇ ਵਿੱਚ। ਏਡ ਵਰਕਰਸ ਕਿਸੇ ਤਰ੍ਹਾਂ ਦੀ ਜਿਹੜੀ ਸਹਾਇਤਾ ਨਹੀਂ ਦੇ ਸਕਦੇ ਹੈਗੇ। ਡਾਕਟਰਸ ਵਿਦਆਊਟ ਬਾਰਡਰਸ ਨੇ ਕਿਹਾ ਕਿ ਸਾਡੇ ਕੋਲ ਨਾ ਤਾਂ ਗੈਸ ਆ ਤੇ ਨਾ ਹੀ ਮੈਡੀਕਲ ਫੈਸਿਲਿਟੀਜ਼ ਹੈਗੀਆਂ, ਤੇ ਕਿਸੇ ਤਰ੍ਹਾਂ ਦੀ ਜਿਹੜੀ ਹੈਲਪ ਆ ਉਹ ਅਸੀਂ ਉੱਥੇ ਨਹੀਂ ਕਰ ਸਕਦੇ। ਬੱਚਿਆਂ ਦੇ ਉੱਤੇ ਇਹਦਾ ਜਿਹੜਾ ਬਹੁਤ ਜ਼ਿਆਦਾ ਅਸਰ ਪੈ ਰਿਹਾ ਹੈਗਾ। ਯੂਨੀਸੈਫ, ਯੂਨਾਈਟਿਡ ਨੇਸ਼ਨ ਏਜੰਸੀ ਫॉर ਚਿਲਡਰਨ ਜੋ ਹੈਗੀ ਆ, ਉਹਨਾਂ ਨੇ ਕਿਹਾ ਵੀ ਵੱਡੀ ਗਿਣਤੀ ਦੇ ਵਿੱਚ ਬੱਚੇ ਜਿਹੜੇ ਮਾਰੇ ਗਏ ਹੈਗੇ ਆ। ਲਗਭਗ ਸਾਰੀਆਂ 에ਅਰਲਾਈਨਸ ਨੇ ਆਪਣੀਆਂ ਫਲਾਈਟਸ ਇਜ਼ਰਾਈਲ ਤੋਂ ਜੋ ਕੈਂਸਲ ਕਰ ਦਿੱਤੀਆਂ। 에ਅਰ ਫਰਾਂਸ, ਅਮਰੀਕਨ 에ਅਰਲਾਈਨ, ਕੈਥੇ ਪੈਸੀਫਿਕ, ਡੈਲਟਾ 에ਅਰਲਾਈਨ, ਐਲ ਆਲ 에ਅਰਲਾਈਨ, ਕੋਰੀਅਨ 에ਅਰ, ਲੁਫਤਾਂਜ਼ਾ, ਵਿਜ਼ 에ਅਰ, ਯੂਨਾਈਟਿਡ 에ਅਰਲਾਈਨ, ਇਹ ਸਾਰੇ ਨੇ ਇਜ਼ਰਾਈਲ ਤੋਂ ਫਲਾਈਟਾਂ ਬੰਦ ਕੀਤੀਆਂ ਹੋਈਆਂ ਆ। ਬੈਨ ਗੁਰੀਨ ਇੰਟਰਨੈਸ਼ਨਲ ਇਜ਼ਰਾਈਲ ਦੇ ਵਿੱਚ ਓਪਨ ਆ,
ਈਲਾਨ ਤੇ ਆਸਮ ਰਮੋਨ ਇੰਟਰਨੈਸ਼ਨਲ ਇਜ਼ਰਾਈਲ ਦੇ ਵਿੱਚ ਓਪਨ। ਬਿਲਕੁਲ ਹਰਜੋਤ ਸਿੰਘ ਜੀ, ਜੇ ਆંકੜੇ ਦੱਸਦੇ ਜਾਈਏ ਹੁਣ ਤੱਕ 900 ਤੋਂ ਵੱਧ ਇਜ਼ਰਾਈਲੀ ਮਾਰੇ ਜਾ ਚੁੱਕੇ ਆ। ਜਿਹੜੇ ਹਮਾਸ ਨੇ ਪਹਿਲੋਂ ਹਮਲਾ ਕੀਤਾ ਸੀ ਉਸ ਵਿੱਚ 2600 ਤੋਂ ਵੱਧ ਇਜ਼ਰਾਈਲੀ ਜਿਹੜੇ ਉਹ ਜ਼ਖਮੀ ਹੋਏ ਆ। ਪੈਲਸਤੀਨੀਆਂ ਦੀ ਗੱਲ ਕਰੀਏ ਤਾਂ ਇਕੱਲੇ ਗਾਜ਼ਾ ਦੇ ਵਿੱਚ 830 ਘੱਟੋ ਘੱਟ ਉੱਥੇ ਉਹਨਾਂ ਦੀ ਮੌਤ ਹੋਈ ਆ। 19 ਜਿਹੜੇ ਆ ਵੈਸਟ ਬੈਂਕ ਦੇ ਵਿੱਚ। ਇਸੇ ਤਰੀਕੇ ਦੇ ਨਾਲ 4000 ਤੋਂ ਵੱਧ ਗਾਜ਼ਾ ਦੇ ਵਿੱਚ, 100 ਤੋਂ ਵੱਧ ਜਿਹੜੇ ਆ ਵੈਸਟ ਬੈਂਕ ਦੇ ਵਿੱਚ ਇਹ ਜਿਹੜੇ ਫੈਲਸਤੀਨੀ ਆ ਉਹ ਜਿਹੜੇ ਇੰਜਰਡ ਹੋਏ ਨੇ। ਕੱਲ ਹਮਾਸ ਨੇ ਇਹ ਵਾਰਨਿੰਗ ਦਿੱਤੀ ਸੀ ਵੀ ਜੇ ਤੁਸੀਂ ਗਾਜ਼ਾ ਦੇ ਵਿੱਚ ਇਦਾਂ ਹੀ ਹਮਲੇ ਕਰਦੇ ਰਹੇ ਤਾਂ ਅਸੀਂ ਜਿਹੜੇ ਤੁਹਾਡੇ ਜਿਨ੍ਹਾਂ ਨੂੰ ਬੰਧਕ ਬਣਾਇਆ ਆ ਉਹਨਾਂ ਨੂੰ ਉੱਥੋਂ ਟੈਲੀਵਾਈਜ਼ਡ ਤਰੀਕੇ ਦੇ ਨਾਲ ਮਾਰਨਾ ਜਿਹੜਾ ਉਹ ਸ਼ੁਰੂ ਕਰਾਂਗੇ। ਗਾਜ਼ਾ ਦੇ ਵਿੱਚੋਂ ਇਹ ਹੋਰ ਰਾਕਟਸ ਜਿਹੜੇ ਉਹ ਫਾਇਰ ਹੋਏ ਨੇ ਹਮਾਸ ਦੇ ਦੁਆਰਾ। ਕਹਿੰਦੇ ਵੀ ਜਿਹੜੇ ਫੈਲਸਤੀਨੀ ਸਿਵਿਲੀਅਨਸ ਜਿਹੜੀ ਇਜ਼ਰਾਈਲੀ ਬੰਬਾਰਡਮੈਂਟ ਦੇ ਕਰਕੇ ਡਿਸਪਲੇਸ ਹੋ ਰਹੇ ਨੇ, ਮਰ ਰਹੇ ਨੇ, ਉਹਨਾਂ ਦੇ ਜਵਾਬ ਦੇ ਵਿੱਚ ਇਹ ਹੈਗਾ ਆ। ਇਜ਼ਰਾਈਲੀ ਏਅਰ ਰੇਡਸ ਗਾਜ਼ਾ ਪੱਟੀ ਦੇ ਵਿੱਚ ਲਗਾਤਾਰ ਜਿਹੜੀਆਂ ਆ ਉਹ ਚੱਲ ਰਹੀਆਂ ਆ ਪਿਛਲੇ 4 ਦਿਨ ਤੋਂ। ਹੁਣ ਸਭ ਤੋਂ ਵੱਡਾ ਜਿਹੜਾ ਆਈ ਥਿੰਕ ਹਰਜੋਤ ਸਿੰਘ ਜੀ ਸਵਾਲ ਇੱਥੇ ਇਹ ਬਣ ਰਿਹਾ ਵੀ ਐਡੀ ਵੱਡੀ ਇੰਟੈਲੀਜੈਂਸ ਫੇਲੀਅਰ ਹੋਈ ਕਿੱਦਾਂ? ਵੀ ਅਚਨਚੇਤੇ ਅਚਾਨਕ ਜਿਹੜਾ ਇਹਨਾਂ ਨੇ ਜਿਹੜਾ ਹਮਲਾ ਆ ਉਹ ਕਿੱਦਾਂ ਪਲਾਨ ਕਰ ਲਿਆ? ਕਿਤੇ ਕੋਈ ਇਹਨਾਂ ਦੇ ਕੋਲ ਮੋਸਾਦ ਜਿਹੜੀ ਕਿ ਮੰਨੀ ਜਾਂਦੀ ਆ ਆਪਣੀ ਇੰਟੈਲੀਜੈਂਸ ਦੇ ਲਈ, ਯੂਐਸ ਦੀ ਇੰਟੈਲੀਜੈਂਸ ਵੀ ਇਸ ਦੇ ਵਿੱਚ ਉਹਨਾਂ ਦਾ ਹਮੇਸ਼ਾ ਸਾਥ ਦਿੰਦੀ ਰਹਿੰਦੀ। ਇੱਕ ਦੂਜੇ ਦੇ ਨਾਲ ਇਹਨਾਂ ਦੇ ਸੰਬੰਧ ਚੰਗੇ ਨੇ, ਇੱਕ ਦੂਜੇ ਦੇ ਨਾਲ ਇੰਟੈਲੀਜੈਂਸ ਸ਼ੇਅਰ ਵੀ ਜਿਹੜੀ ਉਹ ਕਰ ਲੈਂਦੇ ਨੇ। ਪਰ ਫਿਰ ਵੀ ਇਸ ਦੇ ਬਾਵਜੂਦ ਜਿਹੜਾ ਉਹ ਇਹ ਚੀਜ਼ ਕਿੱਦਾਂ ਹੋਈ ਆ? ਉਧਰ ਲੈਬਨਾਨ ਦੇ ਹਜ਼ਬੁੱਲਾ ਵਾਲੇ ਇਲਾਕਿਆਂ ਦੇ ਵਿੱਚ ਵੀ ਇਜ਼ਰਾਈਲ ਦੇ ਦੁਆਰਾ ਹਮਲੇ ਜਿਹੜੇ ਉਹ ਕੀਤੇ ਜਾ ਰਹੇ ਨੇ। ਐਕਸਪਲੋਜਨਸ ਧਮਾਕੇ ਜਿਹੜੇ ਆ ਸਦਰਨ ਲੈਬਨਾਨ ਦੇ ਵਿੱਚ ਵੀ ਸੁਣੇ ਗਏ ਹੈਗੇ ਨੇ। ਉਧਰ ਜਰਮਨ ਫੋਰਨ ਮਿਨਿਸਟਰ ਨੇ ਕਿਹਾ ਵੀ ਹਿਊਮੈਨਿਟੇਰੀਅਨ ਏਡ ਨੂੰ ਜਿਹੜਾ ਉਹ ਐਂਡ ਕਰਨਾ ਇਹ ਕਿਤੇ ਨਾ ਕਿਤੇ ਰੋਂਗ ਹੈਗਾ ਆ। ਅੱਜ ਇਜ਼ਰਾਈਲੀ ਜਿਹੜੇ ਡਿਫੈਂਸ ਮਿਨਿਸਟਰ ਆ ਉਹ ਕਹਿ ਰਹੇ ਆ ਵੀ ਅਸੀਂ ਸੀਜ਼ ਜਿਹੜੀ ਕੱਲ ਉਹਨਾਂ ਨੇ ਕਰ ਹੀ ਦਿੱਤੀ ਸੀ, ਐਲਾਨ ਦਿੱਤਾ ਸੀਗਾ ਵੀ ਨਾ ਅਸੀਂ ਬਿਜਲੀ ਜਾਣ ਦੇਣੀ, ਨਾ ਪਾਣੀ, ਨਾ ਕੁਛ ਨਾ ਕੁਛ। ਉੱਥੋਂ ਦੇ ਇੰਟਰਨਲ ਜਿਹੜੇ ਮਿਨਿਸਟਰ ਆ ਹੈਲਥ ਦੇ ਉਹ ਕਹਿ ਰਹੇ ਆ ਵੀ ਸਾਡਾ ਇਸ ਟਾਈਮ ਬ੍ਰੇਕਡਾਊਨ ਦੇ ਉੱਤੇ ਅਸੀਂ ਪਹੁੰਚ ਚੁੱਕੇ ਹਾਂ। ਸਾਡੇ ਹਸਪਤਾਲਾਂ 'ਚ ਇੰਨੀ क्षमता ਨਹੀਂ ਵੀ ਇਹਨਾਂ ਲੋਕਾਂ ਨੂੰ ਜਿਹੜੇ ਇਸ ਟਾਈਮ ਫੱਟੜ ਨੇ ਵੀ ਉਹਨਾਂ ਦਾ ਇਲਾਜ ਜਿਹੜਾ ਉਹ ਕੀਤਾ ਜਾ ਸਕੇ। ਸੋ ਉੱਥੇ ਹੁਣ ਮਦਦ ਕਿੱਦਾਂ ਪਹੁੰਚੂਗੀ, ਕਿਵੇਂ ਪਹੁੰਚੂਗੀ, ਇਹ ਜਿਹੜੀ ਹੁਣ ਦੇਖਣ ਵਾਲੀ ਜਿਹੜੀ ਉਹ ਗੱਲ ਹੈਗੀ ਆ। ਯੂਏਈ ਦੇ ਪ੍ਰੈਜ਼ੀਡੈਂਟ ਨੇ $20 ਮਿਲੀਅਨ ਦੀ ਜਿਹੜੀ ਏਡ ਆ ਉਹ ਪੈਲਸਟੀਨੀਅਨ ਨੂੰ ਦੇਣ ਦਾ ਐਲਾਨ ਕੀਤਾ ਆ, ਆਰਡਰ ਕੀਤਾ ਆ। ਉੱਥੋਂ ਦੀ ਜਿਹੜੀ ਨਿਊਜ਼ ਏਜੰਸੀ ਉਹਨਾਂ ਨੇ ਦੱਸਿਆ ਆ, ਉਹਨਾਂ ਨੇ ਯੂਨਾਈਟਿਡ ਨੇਸ਼ਨ ਰਿਲੀਫ ਐਂਡ ਵਰਕਸ ਏਜੰਸੀ ਫਾਰ ਪੈਲਸਟੀਨ ਰਿਫਿਊਜੀਜ਼ ਉਹਦੇ ਤਹਿਤ ਉਹਦੇ ਥਰੂ ਜਿਹੜਾ ਆ ਇਹ ਰਾਸ਼ੀ ਜਿਹੜੀ ਉਹ ਘੱਲਣ ਦੀ ਕੋਸ਼ਿਸ਼ ਕੀਤੀ ਆ। ਇਰਾਕੀ ਪ੍ਰਾਈਮ ਮਿਨਿਸਟਰ ਜਿਹੜਾ ਮੁਹੰਮਦ ਸ਼ੀਆ ਅਲ ਸੁਦਾਨੀ ਆ ਉਹਨਾਂ ਨੇ ਕਿਹਾ ਆ ਵੀ ਗਾਜ਼ਾ ਦੇ ਵਿੱਚ ਸਥਿਤੀ ਜਿਹੜੀ ਇਸ ਟਾਈਮ ਮਾੜੀ ਜਿਹੜੀ ਬਣੀ ਪਈ ਆ ਤੇ ਜਿਹੜੇ ਇਸ ਟਾਈਮ ਅੰਦਰ ਨੇ ਗਾਜ਼ਾ ਪੱਟੀ ਦੇ ਵਿੱਚ ਉਹਨਾਂ ਦੇ ਲਈ ਬੜਾ ਔਖਾ ਹੈ। ਗਾਜ਼ਾ ਪੱਟੀ ਨੂੰ ਬਹੁਤ ਵਾਰੀ ਜਿਹੜਾ ਇੱਕ ਓਪਨ ਏਅਰ ਪ੍ਰਿਜ਼ਨ ਦੇ ਤੌਰ ਦੇ ਉੱਤੇ ਵੀ ਕਈਆਂ ਨੇ ਜਿਹੜਾ ਉਹ ਗਰਦਾਨਿਆ ਹੈਗਾ ਆ। ਹੁਣ ਦੇਖਦੇ ਹਾਂ ਕੀ ਹੁੰਦਾ ਹੈ। ਰਸ਼ੀਅਨ ਪ੍ਰਾਈਮ ਮਿਨਿਸਟਰ ਵਲਾਦੀਮੀਰ ਪੁਤਿਨ ਦੇ ਨਾਲ ਇਰਾਕੀ ਪ੍ਰਾਈਮ ਮਿਨਿਸਟਰ ਮਿਲੇ ਆ, ਉਸ ਤੋਂ ਬਾਅਦ ਦੇ ਵਿੱਚ ਉਹਨਾਂ ਦੇ ਜਿਹੜਾ ਹੁਣ ਬਿਆਨ ਆਇਆ ਆ। ਬਹੁਤ ਸਾਰੀਆਂ ਚੀਜ਼ਾਂ ਕਈ ਹੋਰ ਪਾਸੇ ਵੱਲ ਨੂੰ ਜਿਹੜਾ ਆ ਉਹ ਪੁਆਇੰਟ ਕਰ ਰਹੀਆਂ ਆ। ਉਧਰ ਯੂਕਰੇਨੀਅਨ ਲੋਕ ਜਿਹੜੇ ਆਪ ਰੂਸ ਦੇ ਨਾਲ ਲੜਾਈ ਦੇ ਵਿੱਚ ਲੱਗੇ ਆ ਉਹ ਇਜ਼ਰਾਈਲ ਨੂੰ ਜਿਹੜੀ ਆ ਉਹ ਸਪੋਰਟ ਕਰ ਰਹੇ ਹੈਗੇ ਆ। ਸੋ ਇਹ ਇੱਥੇ ਹੁਣ ਦੇਖੋ ਕੀ ਇਸ ਦੇ ਵਿੱਚ ਬਣਦਾ ਆ। ਗਾਜ਼ਾ ਪੱਟੀ ਤੋਂ ਬਾਅਦ ਦੇ ਵਿੱਚ ਕਹਿੰਦੇ ਆ ਵੀ ਹੁਣ ਲੈਬਨਾਨ ਦੇ ਉੱਤੇ ਜਿੱਥੇ ਹਜ਼ਬੁੱਲਾ ਜਿਹੜੀ ਆਰਗੇਨਾਈਜੇਸ਼ਨ ਆ ਉਹ ਕਾਫੀ ਜ਼ਿਆਦਾ ਐਕਟਿਵ ਆ, ਉੱਥੇ ਹੁਣ ਨਜ਼ਰ ਜਿਹੜੀ ਆ ਉਹ ਇਜ਼ਰਾਈਲ ਦੀ ਟਿਕੀ ਹੋਈ ਹੈਗੀ ਆ। ਪਰ ਗਾਜ਼ਾ ਪੱਟੀ ਦੀ ਲਗਾਤਾਰ ਏਅਰ ਤੇ ਆਰਟਿਲਰੀ ਸਟ੍ਰਾਈਕਸ ਦੇ ਨਾਲ ਜਿਹੜੀ ਬੰਬਾਰਡਮੈਂਟ ਆ ਉਹ ਜਾਰੀ ਆ। ਈਰਾਨ ਦੇ ਜੋ ਖਮੇਨੀ ਆ ਉਹਨਾਂ ਨੇ ਕਿਹਾ ਕਿ ਤਹਿਰਾਨ ਕਿਸੇ ਤਰ੍ਹਾਂ ਵੀ ਜੋ ਹਮਾਸ ਨੇ ਅਟੈਕ ਕੀਤਾ ਉਹਦੇ ਵਿੱਚ ਨਹੀਂ ਇਨਵੋਲਵ ਸੀਗਾ। ਪਰ ਉਹਨਾਂ ਨੇ ਦੂਸਰੇ ਪਾਸੇ ਇਹ ਵੀ ਕਿਹਾ ਆ ਵੀ ਅਸੀਂ ਉਹਨਾਂ ਨੂੰ ਜਿਹੜੇ ਆ ਉਹਨਾਂ ਦੇ ਹੱਥ ਚੁੰਮਦੇ ਆ ਜਿਨ੍ਹਾਂ ਨੇ ਇਜ਼ਰਾਈਲ ਦੇ ਅਗੇਂਸਟ ਅਟੈਕ ਕੀਤਾ ਹੈਗਾ ਤੇ ਪੈਲਸਤੀਨੀਅਨ ਸਕਾਰ ਫੋਰਸ ਨੇ ਪਾਇਆ ਹੋਇਆ ਸੀਗਾ। ਤੇ ਕਹਿੰਦੇ ਵੀ ਇਜ਼ਰਾਈਲ ਦੀਆਂ ਬਹੁਤ ਸਾਰੀਆਂ ਜੋ ਬਿਲਡਿੰਗਸ ਆ ਉਹ ਡਿਸਟਰੋਏ ਕੀਤੀਆਂ ਗਈਆਂ ਹੈਗੀਆਂ। ਯੂਨਾਈਟਿਡ ਸਟੇਟਸ ਨੇ ਸੋਮਵਾਰ ਨੂੰ ਇਹ ਕਿਹਾ ਸੀ ਵੀ ਈਰਾਨ ਸਪੋਰਟ ਕਰਦਾ ਹੈਗਾ ਹਮਾਸ ਨੂੰ।
ਸੋ ਹਜੇ ਤੱਕ ਜੋ ਜ਼ਿਆਦਾ ਡਿਟੇਲ ਆ ਉਹ ਨਹੀਂ ਆਈ ਹੈਗੀ ਇਸ ਮਾਮਲੇ ਦੇ ਵਿੱਚ ਤੇ ਇਸੇ ਤਰ੍ਹਾਂ ਜੋ ਬੱਚੇ ਆ ਮੈਂ ਦੱਸਿਆ ਸੀ ਵੀ ਕਾਫੀ ਵੱਡੀ ਗਿਣਤੀ 'ਚ ਬੱਚਿਆਂ ਦੀ ਮੌਤ ਹੋਈ ਹੈਗੀ ਆ। ਮੁਹੰਮਦ ਡਾਇਫ ਜੋ ਹੈਗਾ ਆ ਮਿਲਟਰੀ ਵਿੰਗ ਹਮਾਸ ਦਾ ਲੀਡਰ ਆ। ਉਸਨੇ ਇਹ ਕਿਹਾ ਵੀ ਜੋ ਅਸੀਂ ਆਪਰੇਸ਼ਨ ਅਲ ਅਕਸਾ ਸਟਾਰਮ ਕੀਤਾ ਹੈਗਾ ਆ, ਇਹ ਪਿਛਲੇ 16 ਸਾਲਾਂ ਦੇ ਦੌਰਾਨ ਜੋ ਗਾਜ਼ਾ ਦੇ ਵਿੱਚ ਇਜ਼ਰਾਈਲੀਆਂ ਵੱਲੋਂ ਕੀਤਾ ਜਾ ਰਿਹਾ ਆ ਤੇ ਪਿੱਛੇ ਦਿਨਾਂ ਦੇ ਵਿੱਚ ਅਲ ਕੌਸਾ ਜੋ ਮੌਸਕ ਹੈਗੀ ਆ ਉਹਨੂੰ ਉਹਦੇ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ, ਉਹਦੇ ਵਿਰੋਧ ਵਿੱਚ ਇਹ ਕੀਤਾ ਗਿਆ ਹੈਗਾ। ਪ੍ਰੈਜ਼ੀਡੈਂਟ ਜੋ ਬਾਈਡਨ ਤੇ ਵਾਈਸ ਪ੍ਰੈਜ਼ੀਡੈਂਟ ਕਮਲਾ ਹੈਰਿਸ ਹੁਣੀ ਨੇਤਨਯਾਹੂ ਦੇ ਨਾਲ ਫੋਨ ਦੇ ਉੱਤੇ ਗੱਲਬਾਤ ਕਰਨਗੇ ਅੱਜ। ਬਹੁਤ ਸਾਰੇ ਫੋਰਨਰਸ ਮਿਸਿੰਗ ਆ, ਕਿਲਡ ਆ, ਕਿਡਨੈਪਡ ਆ ਇਜ਼ਰਾਈਲ ਦੇ ਵਿੱਚ। ਸੋ ਫਾਰ ਜੋ ਨੰਬਰ ਆਏ ਆ, ਯੂਨਾਈਟਿਡ ਸਟੇਟਸ ਦੇ 11 ਲੋਕਾਂ ਦੀ ਮੌਤ ਹੋਈ ਆ ਤੇ ਕਈ ਮਿਸਿੰਗ ਆ। ਥਾਈਲੈਂਡ ਦੇ 18 ਦੀ ਮੌਤ ਹੋਈ ਆ, 11 ਕਿਡਨੈਪਡ ਆ। ਫਰਾਂਸ ਦੇ 4 ਦੀ ਮੌਤ ਹੋਈ ਆ, 13 ਮਿਸਿੰਗ ਆ। ਕੈਨੇਡਾ ਦੇ 1 ਦੀ ਮੌਤ ਹੋਈ ਆ, 3 ਮਿਸਿੰਗ ਆ। ਯੂਕਰੇਨ ਦੇ 2 ਜਣਿਆਂ ਦੀ ਮੌਤ ਹੋਈ ਆ। ਅਰਜਨਟੀਨਾ ਦੇ 7 ਦੀ ਮੌਤ ਹੋਈ ਆ ਤੇ 15 ਮਿਸਿੰਗ ਆ। ਨੇਪਾਲ ਦੇ 10 ਦੀ ਮੌਤ ਹੋਈ ਆ ਤੇ 1 ਮਿਸਿੰਗ ਆ। ਨੇਪਾਲ ਦੇ ਸਟੂਡੈਂਟ ਕਾਫੀ ਜਿਹੜੇ ਆ ਉਹ ਇਜ਼ਰਾਈਲ ਦੇ ਵਿੱਚ ਪੜ੍ਹਦੇ ਹੈਗੇ ਆ। ਜੋ ਅਮਰੀਕਨ ਫੈਮਿਲੀਜ਼ ਜਿਨ੍ਹਾਂ ਦੇ ਪਰਿਵਾਰ ਮਿਸਿੰਗ ਆ, ਉਹ ਬੇਨਤੀ ਕਰ ਰਹੇ ਆ ਉਹਨਾਂ ਨੂੰ ਜੋ ਕੈਪਟਿਵਸ ਆ ਵੀ ਉਹਨਾਂ ਨੂੰ ਕਿਸੇ ਤਰ੍ਹਾਂ ਨਾਲ ਤੰਗ ਨਾ ਕੀਤਾ ਜਾਵੇ। ਇਹ ਜਿਹੜਾ ਸਾਰਾ ਕ੍ਰਾਈਸਿਸ ਆ ਹਿਊਮੈਨਿਟੇਰੀਅਨ ਡਿਜ਼ਾਸਟਰ ਬਣ ਚੁੱਕਾ ਆ। ਮੈਂ ਪਹਿਲਾਂ ਵੀ ਡਿਸਕਸ ਕੀਤਾ ਵੀ ਕਿਸ ਤਰ੍ਹਾਂ ਜੋ ਰੈੱਡ ਕਰਾਸ ਉਹ ਕਹਿ ਰਹੀ ਆ ਡਾਕਟਰਸ ਵਿਦਆਊਟ ਬਾਰਡਰਸ ਵਾਲੇ ਵੀ ਅਸੀਂ ਕਿਸੇ ਤਰ੍ਹਾਂ ਦੀ ਹੈਲਪ ਨਹੀਂ ਕਰ ਸਕਦੇ ਹੈਗੇ। ਇਜ਼ਰਾਈਲ ਨੇ ਗਾਜ਼ਾ ਸਿਟੀ ਦੇ ਵਿੱਚ ਬੰਬਾਰਡਮੈਂਟ ਸ਼ੁਰੂ ਕੀਤੀ ਹੋਈ ਹੈਗੀ ਆ ਬਹੁਤ ਵੱਡੀ ਗਿਣਤੀ ਦੇ ਵਿੱਚ। ਜੀ 2 ਮਿਲੀਅਨ ਦੇ ਕਰੀਬ ਲੋਕ 140 ਸਕੁਅਰ ਮਾਈਲ ਏਰੀਏ 'ਚ ਰਹਿੰਦੇ। ਬਹੁਤ ਹੀ ਜ਼ਿਆਦਾ ਜਿਹੜੀ ਪਾਪੂਲੇਸ਼ਨ ਆ ਉਹ ਉੱਥੇ ਦੀ ਡੈਂਸ ਹੈਗੀ। ਜੀ, ਬਿਲਕੁਲ ਇਜ਼ਰਾਈਲੀ ਜਿਹੜੀਆਂ ਫੋਰਸਿਸ ਆ ਉਹ ਇਹ ਦਾਅਵਾ ਕਰ ਰਹੀਆਂ ਵੀ ਕਿ ਅਸੀਂ ਉਹ ਕਹਿੰਦੇ ਆ ਵੀ ਅਸੀਂ 1500 ਜਿਹੜੀਆਂ ਹਮਾਸ ਦੇ ਫਾਈਟਰਸ ਆ ਉਹਨਾਂ ਦੀਆਂ ਬਾਡੀਜ਼ ਨੂੰ ਰਿਕਵਰ ਕੀਤਾ ਹੈ ਜਿਹੜੀਆਂ ਇਜ਼ਰਾਈਲ ਦੇ ਵਿੱਚ ਆ। 150 ਤੋਂ ਵੱਧ ਲੋਕਾਂ ਨੂੰ ਹਮਾਸ ਨੇ ਕਹਿੰਦੇ ਵੀ ਬੰਧਕ ਬਣਾ ਕੇ ਰੱਖਿਆ ਆ ਗਾਜ਼ਾ ਦੇ ਵਿੱਚ। ਸੋ ਹੁਣ ਇਹ ਦੇਖਣ ਵਾਲੀ ਗੱਲ ਹੋਊਗੀ ਵੀ ਅੱਗੇ ਕੀ ਇਸ ਪੂਰੇ ਮਾਮਲੇ ਦੇ ਵਿੱਚ ਬਣਦਾ ਹੈਗਾ ਆ। ਹਾਲਾਤ ਜਿਹੜੇ ਆ ਉਹ ਕਾਫੀ ਜ਼ਿਆਦਾ ਇਸ ਟਾਈਮ ਮਾੜੇ ਨੇ। ਜਿਹੜੇ ਗਾਜ਼ਾ ਦੇ ਵਿੱਚ ਅਮਰੀਕੀ ਨਾਗਰਿਕ ਵੀ ਆ ਪਰ ਹੈਗੇ ਪੈਲਸਤੀਨ ਤੋਂ, ਉਹ ਕਹਿੰਦੇ ਵੀ ਅਸੀਂ ਫਸੇ ਹੋਏ ਹਾਂ ਤੇ ਸਾਨੂੰ ਜਿਹੜੀ ਯੂਐਸ ਦੀ ਅੰਬੈਸੀ ਆ ਕੋਈ ਵੀ ਮਦਦ ਨਹੀਂ ਕਰ ਰਹੀ ਹੈਗੀ। ਬਿਲਡਿੰਗਸ ਇੱਦਾਂ ਜਿਹੜੀਆਂ ਢੱਠੀਆਂ ਹੋਈਆਂ ਜਿੱਦਾਂ ਭੁਚਾਲ ਤੋਂ ਬਾਅਦ ਦਾ ਮੰਜ਼ਰ ਜਿਹੜਾ ਹੁੰਦਾ ਆ, ਪਰ ਉੱਥੇ ਗਾਜ਼ਾ ਪੱਟੀ ਦੇ ਵਿੱਚ ਇਹ ਜਿਹੜੀਆਂ ਬਿਲਡਿੰਗਸ ਆ ਬੰਬਾਰਡਮੈਂਟ ਦੇ ਨਾਲ ਐਵਰੀਡੇ ਜਿਹੜੀਆਂ ਉਹ ਡਿੱਗ ਰਹੀਆਂ। ਫਰੈਜ਼ਨੋ ਦੇ ਹੀ ਜਿਹੜੇ ਰਹਿਣ ਵਾਲੇ ਇੱਕ 64 ਸਾਲਾ ਸ਼ਾਤ ਉਹਨਾਂ ਨੇ ਕਿਹਾ ਵੀ ਉਹ ਹਿਊਮੈਨਿਟੇਰੀਅਨ ਖੇਤਰ ਦੇ ਵਿੱਚ ਕੰਮ ਕਰਨ ਦੇ ਲਈ ਗਾਜ਼ਾ ਵਿੱਚ ਗਏ ਸੀਗੇ। ਉਹਨਾਂ ਨੂੰ ਕਹਿੰਦੇ ਅੰਬੈਸੀ ਨੇ ਇਹ ਜਿਹੜਾ ਉਹ ਦੱਸਿਆ ਆ ਵੀ ਉਹ ਇਜਿਪਟ ਦੇ ਬਾਰਡਰ ਤੱਕ ਜਿਹੜਾ ਉਹ ਸੁਰੱਖਿਅਤ ਪਹੁੰਚਣ ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨੂੰ ਚੱਕਿਆ ਜਾ ਸਕਦਾ। ਕਹਿੰਦੇ ਵੀ ਹੁਣ ਸੇਫਲੀ ਦਾ ਕੀ ਮੀਨ ਇਸ ਦੇ ਵਿੱਚ ਹੋਇਆ ਉੱਥੇ ਤਾਂ ਪਤਾ ਨਹੀਂ ਲੱਗ ਰਿਹਾ ਵੀ ਉੱਥੇ ਬਣੂਗਾ ਕੀ। ਇਸੇ ਤਰੀਕੇ ਦੇ ਨਾਲ ਸਾਲਟ ਲੇਕ ਸਿਟੀ ਯੂਟਾ ਤੋਂ ਜਿਹੜੇ ਅਮਰੀਕੀ ਨੇ ਤੇ ਹੈ ਪੈਲਸਤੀਨ ਤੋਂ ਤਾਂ ਉੱਥੇ ਗਏ ਹੋਏ ਆ। ਜਿਹੜੇ ਲੀਨਾ ਬਸੀਓ ਉਹਨਾਂ ਨੇ ਕਿਹਾ ਆ ਵੀ ਇਸ ਟਾਈਮ ਬਹੁਤ ਡਰ ਜਿਹੜਾ ਆ ਉਹਦਾ ਮੰਜ਼ਰ ਬਣਿਆ ਹੋਇਆ ਆ ਤੇ ਇਸ ਟਾਈਮ ਹਾਲਾਤ ਜਿਹੜੇ ਉਹ ਮਾੜੇ ਆ। ਉਹ ਇੱਦਾਂ ਲੱਗ ਰਿਹਾ ਵੀ ਸ਼ਾਇਦ ਇਹੀ ਸਾਹ ਜਿਹੜਾ ਆ ਉਹ ਅਖੀਰਲਾ ਸਾਹ ਜਿਹੜਾ ਉਹ ਹੋਊਗਾ। 12 ਸਾਲਾਂ ਬਾਅਦ ਕਹਿੰਦੀ ਇਹ ਬੀਬੀ ਗਈ ਸੀ ਗਾਜ਼ਾ ਦੇ ਵਿੱਚ ਤੇ ਹੁਣ ਜਿਹੜੀ ਉਹ ਉੱਥੇ ਇਸ ਟਾਈਮ ਇਸ ਬੰਬਾਰਡਮੈਂਟ ਦੇ ਵਿੱਚ ਫਸੀ ਪਈ ਆ। ਇਹ ਕਨਫਲਿਕਟ ਦੇ ਵਿੱਚ ਇਸ ਟਾਈਮ ਫਸ ਗਈ ਆ। ਸੋ ਇੱਦਾਂ ਹੋਰ ਬਹੁਤ ਸਾਰੇ ਨੇ ਜਿਹੜੇ ਉੱਥੇ ਇਸ ਟਾਈਮ ਫਸੇ ਪਏ ਨੇ। ਪਰ ਹੁਣ ਦੇਖੋ ਕੀ ਆ, ਅਮਰੀਕਾ ਨੇ ਅਜੇ ਤੱਕ ਕੋਈ ਇਜ਼ਰਾਈਲੀਆਂ ਇੱਥੋਂ ਉਹਨਾਂ ਨੇ ਕਿਹਾ ਨਹੀਂ ਹੈਗਾ ਵੀ ਭਾਈ ਵੀ ਤੁਹਾਨੂੰ ਉੱਥੋਂ ਅਮਰੀਕਾ ਨੂੰ ਵਾਪਸ ਆਉਣ ਦੀ ਲੋੜ ਆ। ਪਰ ਕਾਫੀ ਅਮਰੀਕੀਆਂ ਦੀ ਵੀ ਇਸ ਦੇ ਵਿੱਚ ਆਲਰੇਡੀ ਮੌਤ ਹੋ ਚੁੱਕੀ ਹੈਗੀ ਆ। ਅੱਜ ਇੱਕ ਵਾਰੀ ਫਿਰ ਹਮਾਸ ਦੇ ਦੁਆਰਾ ਗਾਜ਼ਾ ਦੇ ਵਿੱਚੋਂ ਕਈ ਜਿਹੜੇ ਰਾਕਟ ਆ ਸੈਂਕੜਿਆਂ ਦੀ ਤਾਦਾਦ ਦੇ ਵਿੱਚ ਕਹਿੰਦੇ ਆ ਇੱਕ ਵਾਰੀ ਫਿਰ ਆ ਉਹ ਛੱਡੇ ਗਏ ਹੈਗੇ ਆ। ਸੋ ਆਈਡੀਐਫ ਜਿਹੜਾ ਉਹ ਕਹਿ ਰਿਹਾ ਵੀ ਉਹਨਾਂ ਦੇ ਜੈਟਸ ਦੇ ਦੁਆਰਾ 100 ਤੋਂ ਵੱਧ ਟਾਰਗੇਟਸ ਨੂੰ ਨਿਸ਼ਾਨਾ ਜਿਹੜਾ ਆ ਉਹ ਬਣਾਇਆ ਗਿਆ ਆ। ਅਲ ਫਰਕਾਨ ਇਲਾਕਾ ਆ ਗਾਜ਼ਾ ਪੱਟੀ ਦੇ ਵਿੱਚ, ਉਸ ਦੇ ਵਿੱਚ ਜਿਸ ਨੂੰ ਹਮਾਸ ਦਾ ਗੜ੍ਹ ਦੇ ਵਜੋਂ ਜਾਂ ਜਿੱਥੇ ਜ਼ਿਆਦਾ ਹਮਾਸ ਵਾਲੇ ਆ ਉਹ ਦੱਸੇ ਜਾ ਰਹੇ ਹੈਗੇ ਆ। ਸੋ ਕਹਿੰਦੇ ਵੀ ਕਿ ਇਹ ਉਹੀ ਕ੍ਰੋਸਿੰਗ ਆ ਜਿਹੜੀ ਗਾਜ਼ਾ ਦੇ ਵਿੱਚ ਰਹਿਣ ਵਾਲੇ ਆ ਉੱਥੋਂ ਉਹਨਾਂ ਨੂੰ ਨਿਕਲਣ ਨੂੰ ਜਿਹੜੀ ਉਹ ਮਿਲਦੀ ਆ। ਪੁਤਿਨ ਨੇ ਯੂਐਸ ਦੀ ਪਾਲਿਸੀ ਨੂੰ ਕ੍ਰਿਟੀਸਾਈਜ਼ ਕੀਤਾ ਆ
ਇਸ ਪੂਰੇ ਇਜ਼ਰਾਈਲੀ ਤੇ ਹਮਾਸ ਦੇ ਜਿਹੜੇ ਕੌਨਫਲਿਕਟ ਆ ਉਸ ਨੂੰ ਜਿਹੜਾ ਉਹ ਲੈ ਕੇ ਕਹਿੰਦੇ ਵੀ ਯੂਐਸ ਦੀ ਐਡਮਿਨਿਸਟ੍ਰੇਸ਼ਨ ਕੰਸਰਨਡ ਨਹੀਂ ਹੈਗੀ ਵੀ ਦੋਨੋਂ ਪਾਸਿਓਂ ਜਿਹੜੇ ਆ ਕੰਪਰੋਮਾਈਜ਼ਸ ਹੋਣੇ ਚਾਹੀਦੇ ਆ। ਸੋ ਇੱਥੋਂ ਤੱਕ ਕਿ ਜਿਹੜੇ ਮਦਦ ਕਰਨ ਆਏ ਲੋਕ ਆ ਉਹ ਵੀ ਇਸ ਕੌਨਫਲਿਕਟ ਦੇ ਵਿੱਚ ਹੁਣ ਭੇਂਟ ਚੜ੍ਹ ਰਹੇ ਨੇ। ਜੀ, ਜੀ ਬਿਲਕੁਲ। ਤੇ ਆਇਲ ਦੀਆਂ ਪ੍ਰਾਈਸਿਸ ਰਾਈਜ਼ ਹੋਈਆਂ 4% ਦੇ ਕਰੀਬ, ਜੋ ਬੈਰਲ ਆ $86 ਤੇ ਚੱਲ ਗਿਆ ਇਹ ਲੜਾਈ ਤੋਂ ਬਾਅਦ। 2 ਲੱਖ ਲੋਕ ਗਾਜ਼ਾ ਦੇ ਵਿੱਚੋਂ ਡਿਸਪਲੇਸ ਹੋ ਚੁੱਕੇ ਹੈਗੇ ਆ। ਇਜ਼ਰਾਈਲ ਪ੍ਰਿਪੇਅਰ ਹੋ ਰਿਹਾ ਗਰਾਊਂਡ ਇਨਵੇਜ਼ਨ ਦੇ ਲਈ। 35 ਬਟਾਲੀਅਨ ਇਜ਼ਰਾਈਲ ਵਾਲਿਆਂ ਨੇ ਸੱਦ ਲਈਆਂ, ਕਹਿੰਦੇ ਗਰਾਊਂਡ ਦੇ ਉੱਤੇ ਉਹ ਇਨਵੇਡ ਕਰੂਗੇ। ਪ੍ਰੈਜ਼ੀਡੈਂਟ ਬਾਈਡਨ ਉਹਨੇ ਕਿਹਾ ਵੀ ਜੋ ਅਮਰੀਕਾ ਆ ਉਹ 2 ਸਟੇਟ ਸੋਲੂਸ਼ਨ ਦੇ ਲਈ ਕਮਿਟਡ ਹੈਗਾ ਆ। ਹਾਲਾਂਕਿ ਉਹਨਾਂ ਨੇ ਅੱਜ ਗੱਲਬਾਤ ਵੀ ਕਰਨੀ ਹੈ ਇਜ਼ਰਾਈਲ ਦੇ ਪ੍ਰਾਈਮ ਮਿਨਿਸਟਰ ਬੈਂਜਾਮਿਨ ਨੈਤਨਯਾਹੂ ਦੇ ਨਾਲ, ਪਰ ਨੈਸ਼ਨਲ ਸਿਕਿਉਰਿਟੀ ਕੌਂਸਲ ਦੇ ਕੋਆਰਡੀਨੇਟਰ ਤੇ ਸਟ੍ਰੈਟੇਜਿਕ ਕਮਿਊਨੀਕੇਸ਼ਨ ਦੇ ਜੌਨ ਕਰਬੀ ਉਹਨਾਂ ਨੇ ਕਿਹਾ ਵੀ ਅਸੀਂ ਅਮਰੀਕਾ ਉਸੇ ਸਟੈਂਡ ਤੇ ਆ, ਫਲਸਤੀਨੀਆਂ ਦਾ ਆਪਣਾ ਮੁਲਕ ਹੋਵੇ, ਇਜ਼ਰਾਈਲੀ ਦਾ ਜੋ ਆਪਣਾ ਮੁਲਕ ਹੋਵੇ। ਤੇ ਕਹਿੰਦੇ ਵੀ ਇੰਡੀਪੈਂਡੈਂਟ ਸਟੇਟ ਫਾਰ ਪਾਲਸਤੀਨ ਤੇ ਇੰਡੀਪੈਂਡੈਂਟ ਸਟੇਟ ਫਾਰ ਇਜ਼ਰਾਈਲ ਇਹ ਗੁੱਡ ਪਾਥ ਹੈਗਾ ਆ ਪੀਸ ਤੇ ਸਿਕਿਉਰਿਟੀ ਦੇ ਲਈ ਮਿਡਲ ਈਸਟ ਦੇ ਵਿੱਚ। ਇਹ ਕਰਬੀ ਉਹਨਾਂ ਨੇ ਅੱਜ ਕਿਹਾ ਹੈਗਾ। ਪ੍ਰੈਜ਼ੀਡੈਂਟ ਬਾਈਡਨ ਹੁਣੀ 1 ਵਜੇ ਈਸਟਰਨ ਟਾਈਮ ਜੋ ਐਡਰੈਸ ਕਰਨਗੇ। ਇਜ਼ਰਾਈਲ ਵਾਲਿਆਂ ਨੇ ਕਿਹਾ ਵੀ 1500 ਤੋਂ ਵੱਧ ਅਸੀਂ ਗਾਜ਼ਾ ਦੇ ਵਿੱਚ ਪਾਲਸਤੀਨੀਅਨ ਮਾਰ ਦਿੱਤੇ ਹੈਗੇ ਆ। 200 ਤੋਂ ਵੱਧ ਟਾਰਗੇਟ ਕੀਤੇ ਗਏ ਇਜ਼ਰਾਈਲ ਵੱਲੋਂ। 2 ਜਰਨਲਿਸਟ ਵੀ ਗਾਜ਼ਾ ਦੇ ਵਿੱਚ ਮਾਰੇ ਗਏ ਹੈਗੇ ਆ, ਜੋ ਸਈਦ ਅਲ ਤਵੀਲ ਇੱਕ ਜਰਨਲਿਸਟ ਤੇ ਇੱਕ ਫੋਟੋਗ੍ਰਾਫਰ ਮੁਹੰਮਦ ਸੋਵੀ, ਇਹ ਜੋ ਕਵਰ ਕਰ ਰਹੇ ਸੀ। ਤੇ ਇਸ ਤੋਂ ਬਿਨਾਂ 3 ਪਾਲਸਤੀਨੀਅਨ ਜਰਨਲਿਸਟ ਨੂੰ ਸ਼ਾਟ ਵੀ ਕੀਤਾ ਗਿਆ ਆ ਸ਼ਨੀਚਰਵਾਰ ਨੂੰ, ਤੇ 2 ਦੀ ਹੁਣ ਮੌਤ ਹੋਈ ਹੈਗੀ ਆ। ਜੀ ਬਲਿੰਕਨ, ਜੋ ਟੋਨੀ ਬਲਿੰਕਨ ਆ, ਉਹ ਇਜ਼ਰਾਈਲ ਦੇ ਫੋਰਨ ਮਿਨਿਸਟਰ ਦੇ ਨਾਲ ਉਹਨਾਂ ਨੇ ਗੱਲਬਾਤ ਕੀਤੀ ਹੈਗੀ ਆ। ਤੇ ਇਜ਼ਰਾਈਲ ਦੇ ਡਿਪਟੀ ਕਮਾਂਡਰ ਦੀ ਇੱਕ ਲੈਬਨਾਨ ਬਾਰਡਰ ਦੇ ਲਾਗੇ ਮੌਤ ਹੋ ਗਈ ਹੈਗੀ ਆ। ਸੋ ਯੂਐਸ, ਫਰਾਂਸ, ਜਰਮਨੀ, ਇਟਲੀ, ਯੂਕੇ ਸਾਰੇ ਇਜ਼ਰਾਈਲ ਦੇ ਨਾਲ ਇਸ ਟਾਈਮ ਹੈਗੇ। 1993 ਦੇ ਵਿੱਚ ਬਿਲ ਕਲਿੰਟਨ ਸੀਗੇ ਰਾਸ਼ਟਰਪਤੀ, ਜਦੋਂ ਓਸਲੋ ਜਿਹੜੇ ਅਕੋਰਡਸ ਹੋਏ ਸੀ 13 ਸਤੰਬਰ 1993 ਨੂੰ। ਇਜ਼ਰਾਈਲੀ ਪ੍ਰਾਈਮ ਮਿਨਿਸਟਰ ਉਸ ਟਾਈਮ ਦੇ ਉੱਤੇ ਰੈਬਿਨ ਤੇ ਪੈਲਸਟੀਨ ਲਿਬਰੇਸ਼ਨ ਆਰਗੇਨਾਈਜੇਸ਼ਨ ਦਾ ਜਿਹੜੇ ਮੁਹੰਮਦ ਅਬਾਸ ਆ ਉਹਨਾਂ ਨੇ ਇਸ ਡੈਕਲੇਰੇਸ਼ਨ ਆਫ ਪ੍ਰਿੰਸੀਪਲ ਦੇ ਉੱਤੇ ਸਾਈਨ ਕੀਤੇ ਸੀ। ਪੀਐਲਓ ਦੇ ਉਸ ਟਾਈਮ ਲੀਡਰ ਸੀਗੇ ਯਾਸਿਰ ਅਰਾਫਾਤ। ਇਹਨਾਂ ਦੋਨਾਂ ਨੇ ਹੱਥ ਵੀ ਸੁੱਟਿਆ ਸੀਗਾ। ਜਿਹੜੇ ਰੈਬਿਨ ਆ ਤੇ ਜਿਹੜੇ ਅਰਾਫਾਤ ਆ ਉਹਨਾਂ ਨੇ 1993 ਦੇ ਵਿੱਚ ਪ੍ਰੈਜ਼ੀਡੈਂਟ ਕਲਿੰਟਨ ਦੇ ਸਾਹਮਣੇ ਉਦੋਂ ਤੋਂ ਹੀ ਜਿਹੜੀ ਚੀਜ਼ ਚੱਲਦੀ ਜਿਹੜੀ ਉਹ ਆ ਰਹੀ ਹੈਗੀ ਆ। ਪਰ ਇਹਦਾ ਨਤਾਰਾ ਜਿਹੜਾ ਉਹ ਕੋਈ ਨਹੀਂ। 2 ਸਟੇਟ ਸੋਲਿਊਸ਼ਨ ਦੀ ਗੱਲ ਤਾਂ ਜਿਹੜੀ ਅੱਜ ਦੀ ਨਹੀਂ, ਕਈ ਦਹਾਕਿਆਂ ਤੋਂ ਆਪਾਂ ਸੁਣਦੇ ਆ ਰਹੇ ਹਾਂ, ਪਰ ਨਜ਼ਦੀਕੀ ਭਵਿੱਖ ਦੇ ਵਿੱਚ ਦੇਖੋ ਕੀ ਆ। ਕੱਲ੍ਹ ਇੱਕ ਪੈਲਸਟੀਨੀਅਨ ਆਈ ਥਿੰਕ ਅੰਬੈਸਡਰ ਸੀਗਾ ਜਾਂ ਉਹਨਾਂ ਦਾ ਸਪੋਕਸਪਰਸਨ ਸੀਗਾ, BBC ਦੇ ਨਾਲ ਜਦੋਂ ਗੱਲ ਉੱਥੇ ਕਰ ਰਿਹਾ ਸੀ ਉੱਥੇ ਯੂਕੇ ਦੇ ਵਿੱਚ, ਤਾਂ ਉਹਨਾਂ ਨੇ ਕਿਹਾ ਵੀ ਕਹਿੰਦੇ ਵੀ ਤੁਸੀਂ ਕੰਡੈਮ ਕਿਉਂ ਨਹੀਂ ਕਰ ਰਹੇ ਹਮਾਸ ਦੀਆਂ ਜਿਹੜੀਆਂ ਇਸ ਦੇ ਵਿੱਚ। ਕਹਿੰਦੇ ਵੀ ਤੁਸੀਂ ਕਦੀ ਇਜ਼ਰਾਈਲੀ ਨੂੰ ਬੁਲਾਇਆ ਜਦੋਂ ਉਹ ਪੈਲਸਤੀਨੀਆਂ ਨੂੰ ਮਾਰਦੇ ਕੰਡੈਮ ਕਰਨ ਦੇ ਲਈ? ਉਹ ਕਹਿੰਦੇ ਵੀ ਮੇਰੇ ਤੋਂ ਇਹ ਨਾ ਜਿਹੜਾ ਉਹ ਤੁਸੀਂ ਉਮੀਦ ਜਿਹੜੀ ਉਹ ਰੱਖੋ, ਇਹਦਾ ਸੋਲਿਊਸ਼ਨ ਗੱਲਬਾਤ ਦੇ ਵਿੱਚ ਹੀ ਇਵੈਂਚੁਅਲੀ ਜਿਹੜਾ ਉਹ ਨਿਕਲਣਾ ਹੈਗਾ ਆ। ਸੋ ਦੇਖੋ ਅੱਗੇ ਕੀ ਹੁੰਦਾ ਆ। ਪਰ ਇਹ ਜਿਹੜਾ ਜ਼ਰੂਰ ਦੱਸਦੇ ਜਾਈਏ, ਜਦੋਂ ਸਿੱਖਾਂ ਦੇ ਉੱਤੇ 1984 'ਚ ਹਮਲਾ ਹੋਇਆ ਸੀ, ਇੰਦਰਾ ਗਾਂਧੀ ਦੀ ਸਪੋਰਟ ਉਦੋਂ ਯਾਸਿਰ ਅਰਾਫਾਤ ਨੇ ਵੀ ਕੀਤੀ ਸੀ ਤੇ ਇਜ਼ਰਾਈਲ ਦੀ ਇੰਟੈਲੀਜੈਂਸ ਨੇ ਤਾਂ ਮਦਦ ਜਿਹੜੀ ਆ ਉਸ ਟਾਈਮ ਦੇ ਉੱਤੇ ਉਹ ਉਹੀ ਕੀਤੀ ਸੀਗੀ। ਸੋ ਅੱਜ ਦੇ ਯੁੱਗ ਦੇ ਵਿੱਚ, ਅੱਜ ਦੇ ਸਮੇਂ ਦੇ ਵਿੱਚ ਕੌਣ ਕਿਹਦੇ ਨਾਲ ਕਿੱਦਾਂ ਕਿਵੇਂ ਧੱਕਾ ਹੋ ਰਿਹਾ ਸਾਰਿਆਂ ਦੇ ਸਾਹਮਣੇ ਆ। ਕਿਸੇ ਨੂੰ ਕੋਈ ਚੀਜ਼ ਕਹਿਣ ਦੀ, ਬੋਲਣ ਦੀ ਜਿਹੜੀ ਉਸ ਦੇ ਵਿੱਚ ਲੋੜ ਨਹੀਂ ਹੈਗੀ। ਪਰ ਹਾਲਾਤ ਸਾਰਿਆਂ ਦੇ ਲਈ ਜਿਹੜੇ ਉੱਥੇ ਮਾੜੇ ਹੀ ਜਿਹੜੇ ਆ ਹਰਜੋਤ ਸਿੰਘ ਜੀ ਬਣਦੇ ਜਾ ਰਹੇ। ਚਾਹੇ ਉਹਨੂੰ ਓਪਨ ਏਅਰ ਪ੍ਰਿਜ਼ਨ ਕਹਿ ਲਓ, ਚਾਹੇ ਸੈਟਲਮੈਂਟਸ ਜਿਹੜੀਆਂ ਬਣਾਈਆਂ ਜਾ ਰਹੀਆਂ, ਬਹੁਤ ਕੁਝ ਜਿਹੜਾ ਉੱਥੇ ਹੋ ਰਿਹਾ ਆ। ਇਸ ਦਾ ਜਿਹੜਾ ਨਤੀਜਾ ਹੈ ਹਰਜੋਤ ਸਿੰਘ ਜੀ ਕੋਈ ਨਜ਼ਦੀਕੀ ਭਵਿੱਖ ਵਿੱਚ ਨਜ਼ਰ ਨਹੀਂ ਆ ਰਿਹਾ। ਜਿੱਦਾਂ ਤੁਸੀਂ ਦੱਸ ਰਹੇ ਆ ਵੀ ਉਹਨਾਂ ਨੇ ਕਈ ਬਟਾਲੀਅਨਸ ਸੱਦ ਲਈਆਂ ਆ, ਜਿਸ ਤੋਂ ਬਾਅਦ ਦੇ ਵਿੱਚ ਉਹ ਅੰਦਰ ਗਰਾਊਂਡ ਦੇ ਉੱਤੇ ਉਹਨਾਂ ਨੇ ਹੁਣ ਕਹਿ ਲਓ ਵੀ ਆਪਰੇਸ਼ਨ ਕਰਨਾ ਆ। ਤੇ ਵੱਧ ਤੋਂ ਬੱਤਰ ਜਿਹੜੀ ਸਿਚੁਏਸ਼ਨ ਆ ਉਹ ਆਉਣ ਵਾਲੇ ਸਮੇਂ ਦੇ ਵਿੱਚ ਹੋਊਗੀ। ਐਨਕਾਊਂਟਰਸ ਦੇ ਜਿਹੜੇ ਕਲੋਜ਼ ਕੁਆਰਟਰਸ ਦੇ ਵਿੱਚ ਹੋਣਗੇ। ਸਭ ਤੋਂ ਵਨ ਆਫ ਦਾ ਮੋਸਟ ਡੈਂਸਲੀ ਪਾਪੂਲੇਟਿਡ ਇਲਾਕਾ ਮੰਨਿਆ ਜਾਂਦਾ ਹੈ ਪੂਰੀ ਦੁਨੀਆ ਦੇ ਵਿੱਚ, ਜਿਹੜੀ ਗਾਜ਼ਾ ਪੱਟੀ ਆ। ਕਿੰਨੇ ਮਿਲੀਅਨ ਲੋਕ ਰਹਿੰਦੇ ਆ, ਬਹੁਤ ਹੀ ਥੋੜ੍ਹੀ ਜਿਹੜੀ ਉਹ ਥਾਂ ਦੇ ਵਿੱਚ। ਸੋ ਦੇਖੋ ਕੀ ਇਸ ਦੇ ਵਿੱਚ ਬਣਦਾ ਆ। ਅਮਰੀਕਾ ਕਹਿੰਦੇ ਆ ਵੀ ਪੂਰੀ ਤਰ੍ਹਾਂ ਇਜ਼ਰਾਈਲ ਦੀ ਸਪੋਰਟ ਦੇ ਵਿੱਚ ਹੈਗਾ ਆ। ਅੱਜ ਡਿਫੈਂਸ ਡਿਪਾਰਟਮੈਂਟ ਆਫ ਡਿਫੈਂਸ ਨੇ ਵੀ ਜਿਹੜੀ ਆ
ਉਹ ਨਿਊਜ਼ ਜਿਹੜੀ ਉਹ ਜਾਰੀ ਕਰਦੇ ਹੋਏ ਕਿਹਾ ਵੀ ਕਿਉਂਕਿ ਉਹਨਾਂ ਨੇ 11 ਅਮਰੀਕੀ ਵੀ ਮਾਰ ਦਿੱਤੇ ਜਿਨ੍ਹਾਂ ਦਾ ਅੰਕੜਾ ਆਲਰੇਡੀ ਜਿਹੜਾ ਉਹ ਵੱਧ ਰਿਹਾ ਹੈਗਾ ਆ। ਇਸ ਪੂਰੇ ਮਾਮਲੇ ਵਿੱਚ ਡਿਫੈਂਸ ਦੇ ਜਿਹੜੇ ਸਕੱਤਰ ਨੇ ਲਾਇਡ ਆਸਟਿਨ ਉਹਨਾਂ ਨੇ ਕਿਹਾ ਆ ਵੀ ਯੂਐਸ ਪੂਰੀ ਤਰ੍ਹਾਂ ਬਗੈਰ ਕਿਸੇ ਗੱਲ ਤੋਂ ਬਗੈਰ ਕਿਸੇ ਕਹੇ ਪੂਰੀ ਤਰ੍ਹਾਂ ਇਜ਼ਰਾਈਲ ਦੀ ਸਪੋਰਟ ਦੇ ਵਿੱਚ ਆ ਤੇ ਉਹਨਾਂ ਦਾ ਆਪਣੇ ਆਪ ਨੂੰ ਡਿਫੈਂਡ ਕਰਨ ਦੀ ਜਿਹੜੀ ਗੱਲ ਆ ਉਸ ਨੂੰ ਉਹ ਪੂਰੀ ਤਰ੍ਹਾਂ ਸਪੋਰਟ ਕਰਦਾ ਆ। ਆਸਟਿਨ ਤੇ ਨੈਸ਼ਨਲ ਸਿਕਿਉਰਿਟੀ ਕਾਉਂਸਲ ਆ ਉਹ ਕਹਿੰਦੇ ਵੀ ਅਸੀਂ ਆਪਣੇ ਐਲਾਈਜ਼ ਸਾਥੀਆਂ ਨੂੰ ਪਾਰਟਨਰਸ ਨੂੰ ਮਿਡਲ ਈਸਟ ਦੇ ਵਿੱਚ ਕਾਲ ਜਿਹੜੀ ਆ ਉਹ ਕਰ ਰਹੇ ਆ ਤੇ ਮੇਕ ਕਲੀਅਰਲੀ ਜਿਹੜਾ ਉਹ ਦੱਸ ਰਹੇ ਆ ਜਿਹੜੇ ਵੀ ਐਡਵਰਸਰੀਜ਼ ਹੈਗੇ ਆ ਇਜ਼ਰਾਈਲ ਦੇ ਜਿਹੜੇ ਉਲਟ ਆ ਉਹ ਇਸ ਕਨਫਲਿਕਟ ਨੂੰ ਜੋ ਐਸਕੇਲੇਟ ਕਰਨ ਦੀ ਕੋਸ਼ਿਸ਼ ਕਰਨਗੇ ਕਹਿੰਦੇ ਵੀ ਦੁਬਾਰਾ ਸੋਚਿਓ ਅਸੀਂ ਇਸ ਇਨਸਟੇਬਿਲਿਟੀ ਦਾ ਉਹਨਾਂ ਨੂੰ ਫਾਇਦਾ ਜਿਹੜਾ ਉਹ ਨਹੀਂ ਚੱਕਣ ਦੇਵਾਂਗੇ ਤੇ ਇਜ਼ਰਾਈਲ ਦੀ ਜਿਹੜੀ ਅਸੀਂ ਪੂਰੀ ਸਪੋਰਟ ਦੇ ਉੱਤੇ ਆ। ਜਿਹੜਾ ਇਸ ਟਾਈਮ ਅਮਰੀਕਾ ਦਾ USS ਜੈਰਾਲਡ ਆਰ ਫੋਰਡ ਕੈਰੀਅਰ ਸਟ੍ਰਾਈਕ ਗਰੁੱਪ ਆ ਉਹ ਮੈਡੀਟਰੇਨੀਅਨ ਸੀ ਦੇ ਵਿੱਚ ਪਹੁੰਚ ਚੁੱਕਾ ਆ। ਉਹਨਾਂ ਨੇ ਇਸ ਦੇ ਨਾਲ F-35 F-15 F-16 ਤੇ A-10 ਜਿਹੜੇ ਫਾਈਟਰ 에ਅਰਕ੍ਰਾਫਟ ਦੇ ਸਕੁਆਡਰਨਸ ਆ ਉਹਨਾਂ ਨੂੰ ਵੀ ਉੱਥੇ ਮੂਵ ਕਰ ਦਿੱਤਾ ਆ। ਇਹ ਜਿਹੜੇ ਪੋਸਚਰ ਦੇ ਨਾਲ ਇਜ਼ਰਾਈਲ ਦੀ ਸਪੋਰਟ ਜਿਹੜੀ ਆ ਉਹ ਹੋਰ ਵਧੇਗੀ। ਚਾਹੇ ਕਹਿੰਦੇ ਵੀ ਇਰਾਨ ਆ ਜਾਂ ਲੈਬਨਾਨ ਦੇ ਵਿੱਚ ਹਜ਼ਬੁੱਲਾ ਆ ਜਾਂ ਹੋਰ ਕੋਈ ਵੀ ਆ ਉਹਨਾਂ ਨੂੰ ਕਹਿੰਦੇ ਵੀ ਅਸੀਂ ਦੁਬਾਰਾ ਚੇਤਾਵਨੀ ਦੇ ਰਹੇ ਹਾਂ ਵੀ ਜੇ ਇਸ ਦੇ ਵਿੱਚ ਤੁਸੀਂ ਹੋਰ ਵੜਨ ਦੀ ਕੋਸ਼ਿਸ਼ ਕੀਤੀ ਜਾਂ ਇਸ ਕਨਫਲਿਕਟ ਨੂੰ ਐਸਕੇਲੇਟ ਕਰਨ ਦੀ ਕੋਸ਼ਿਸ਼ ਕੀਤੀ ਵਧਾਉਣ ਦੀ ਕੋਸ਼ਿਸ਼ ਕੀਤੀ ਤਾਂ ਭਾਈ ਬਚ ਕੇ ਅਸੀਂ ਜਿਹੜਾ ਹੈ ਉਹ ਫਿਰ ਰੁਕਣਾ ਨਹੀਂ ਅਸੀਂ ਇਜ਼ਰਾਈਲ ਦੀ ਪੂਰੀ ਸਪੋਰਟ ਕਰਾਂਗੇ। ਜੀ ਬਿਲਕੁਲ 30 ਦੇ ਕਰੀਬ ਜੋ ਮਿਸਿੰਗ ਲੋਕ ਸੀਗੇ ਉਹ ਗਾਜ਼ਾ ਬਾਰਡਰ ਦਾ ਕਿਬਿਜ਼ ਦਾ ਜੋ ਏਰੀਆ ਆ ਉਤੋਂ 3 ਦਿਨਾਂ ਬਾਅਦ ਮਿਲ ਗਏ ਹੈਗੇ ਉਹਨਾਂ ਚੋਂ 16 ਇਜ਼ਰਾਈਲੀ ਆ 14 ਥਾਈਲੈਂਡ ਦੇ ਨੈਸ਼ਨਲ ਹੈਗੇ ਆ। ਇਨ ਹਸ਼ਲੋਸ਼ਾ ਜੋ ਏਰੀਆ ਆ ਉੱਥੋਂ ਇਹ ਲੱਭੇ ਗਏ ਆ ਤੇ ਕਹਿੰਦੇ ਗੁੱਡ ਹੈਲਥ ਦੇ ਵਿੱਚ ਇਸ ਟਾਈਮ ਹੈਗੇ ਆ। ਦੂਸਰੇ ਪਾਸੇ ਇੱਕ CBC ਦੀ ਈਮੇਲ ਜਿਹੜੀ ਆ ਉਹ ਲੀਕ ਹੋਈ ਆ ਉਹਦੇ ਵਿੱਚ ਇਹ ਕਿਹਾ ਗਿਆ ਆ ਵੀ ਜੋ ਹਮਾਸ ਦੀ ਕਵਰੇਜ ਆ ਉਹਦੇ ਵਿੱਚ ਹਮਾਸ ਨੂੰ ਐਜ਼ ਏ ਟੈਰਰਿਸਟ ਸ਼ਬਦ ਨਾ ਯੂਜ਼ ਕੀਤਾ ਜਾਵੇ। CBC ਦੇ ਐਗਜ਼ੀਕਿਊਟਿਵ ਨੇ ਰਿਪੋਰਟਰਸ ਨੂੰ ਦੱਸਿਆ ਤੇ ਕਹਿੰਦੇ ਵੀ ਜਿਹੜਾ ਟੈਰਰਿਜ਼ਮ ਸ਼ਬਦ ਆ ਇਹ ਹੈਵਲੀ ਪੋਲੀਟੀਸਾਈਜ਼ਡ ਹੈਗਾ ਆ ਸੋ ਇਸ ਨੂੰ ਇਹਦੇ ਵਿੱਚ ਨਾ ਯੂਜ਼ ਕੀਤਾ ਜਾਵੇ। ਜੀ ਇੱਥੇ ਆਪਾਂ ਲੈਂਦੇ ਹਾਂ ਹਰਜੋਤ ਸਿੰਘ ਜੀ ਇੱਕ ਬ੍ਰੇਕ ਤੋਂ ਬਾਅਦ ਵਾਪਸ ਮੁੜਦੇ ਹਾਂ। ਅਮਰੀਕਾ ਦੇ ਵਿੱਚ ਹੋਰ ਕੀ ਕੁਛ ਚੱਲ ਰਿਹਾ ਆ ਕੀ ਹੋ ਰਿਹਾ ਆ ਉਸ ਦੇ ਉੱਤੇ ਵੀ ਜਿਹੜੀ ਉਹ ਆਪਾਂ ਚਰਚਾ ਜਿਹੜੀ ਉਹ ਕਰਾਂਗੇ ਤੇ ਹੋਰ ਦੁਨੀਆ ਭਰ ਦੀਆਂ ਖਬਰਾਂ ਤੇ ਵੀ ਆਪਾਂ ਨਜ਼ਰ ਬਣਾਉਣ ਦੀ ਕੋਸ਼ਿਸ਼ ਕਰਾਂਗੇ। ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ।
ब्रेक तो बाद एक बारी फिर आप सब का स्वागत है श्रोते प्रोग्राम चल रहा है जी इस टाइम अपडेट टू अमेरिका हरजोत सिंह जी जी ਨੂੰ ਇੱਕ ਵਾਰੀ ਫਿਰ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਅਗਲੀਆਂ ਜਿਹੜੀਆਂ ਖਬਰਾਂ ਉਸ ਦੇ ਉੱਤੇ ਨਜ਼ਰ ਮਾਰਦੇ ਜਾਈਏ ਤਾਂ ਹਰਜੋਤ ਸਿੰਘ ਜੀ ਜਿਹੜੇ ਯੂਐਸ ਦੇ ਹਾਊਸ ਦੇ ਰਿਪਬਲਿਕਨਸ ਆ ਉਹਨਾਂ ਦੇ ਲਈ ਹੁਣ ਨਵੇਂ ਸਪੀਕਰ ਨੂੰ ਪਿਕ ਜਿਹੜਾ ਉਹ ਕਰਨਾ ਹੈ ਅਮਰੀਕਾ ਦੀ ਜਿਹੜੀ ਆ ਕਾਂਗਰਸ ਆ ਉਹ ਇਸ ਟਾਈਮ ਕਹਿ ਲਓ ਵੀ ਲੰਗੜੀ ਹੋਈ ਪਈ ਆ ਕਿਉਂਕਿ ਉਸ ਤੋਂ ਬਾਅਦ ਦੇ ਵਿੱਚ ਕੰਮ ਜਿਹੜਾ ਆ ਉਹ ਨਹੀਂ ਹੋ ਰਿਹਾ ਕਿਉਂਕਿ ਸਪੀਕਰ ਤੋਂ ਬਗੈਰ ਕੰਮ ਕਰਨਾ ਉੱਥੇ ਅਸੰਭਵ ਆ ਹੁਣ ਜਿਹੜੇ ਸਾਬਕਾ ਸਪੀਕਰ ਕੈਵਿਨ ਮੈਕਾਰਥੀ ਉਹਨਾਂ ਨੂੰ ਫਾਇਰ ਕਰ ਦਿੱਤਾ ਗਿਆ ਸੀ ਕਿਉਂਕਿ ਉਹਨਾਂ ਨੂੰ ਮੋਸ਼ਨ ਟੂ ਵਕੇਟ ਇੱਕ ਜਣੇ ਨੇ ਪਾਇਆ ਮੈਟ ਗੇਟਸ ਨੇ ਤੇ ਉਹਨਾਂ ਦੇ ਉਲਟ ਵੋਟਾਂ ਪਈਆਂ ਤੇ ਉਹਨਾਂ ਨੂੰ ਬਾਹਰ ਦਾ ਰਸਤਾ ਜਿਹੜਾ ਉਹ ਦਿਖਾ ਦਿੱਤਾ ਗਿਆ ਇਸ ਟਾਈਮ ਦੋ ਲੀਡਰ ਨੇ ਮੈਜੋਰਟੀ ਲੀਡਰ ਸਟੀਵ ਸਕੈਲਿਸ ਤੇ ਜੁਡੀਸ਼ਰੀ ਕਮੇਟੀ ਦੇ ਚੇਅਰ ਜਿਮ ਜਾਰਡਨ ਉਹ ਆਮੋ ਸਾਹਮਣੇ ਭਿੜ ਰਹੇ ਆ ਕੱਲ ਕੈਵਿਨ ਮੈਕਾਰਥੀ ਉਹਨਾਂ ਨੇ ਇਹ ਜਿਹੜਾ ਬਿਆਨ ਦੇ ਕੇ ਇਸ ਦੇ ਵਿੱਚ ਨਵੀਂ ਚਰਚਾ ਹੋਰ ਛੇੜ ਦਿੱਤੀ ਕਹਿੰਦੇ ਵੀ ਕੋਈ ਨਹੀਂ ਦੇਖ ਲਾਂਗੇ ਜੇ ਸਪੀਕਰ ਦਾ ਅਹੁਦਾ ਦੁਬਾਰਾ ਆਉਂਦਾ ਹੋਇਆ ਤਾਂ ਜੀ ਆਇਆਂ ਨੂੰ ਉਹਨੂੰ ਇੱਕ ਹਿਸਾਬ ਨਾਲ ਆਖਾਂਗੇ ਰਿਪਬਲਿਕਨਸ ਦੇ ਕੋਲ ਨੈਰੋ ਮੈਜੋਰਟੀ ਆ 212 ਦੇ ਮੁਕਾਬਲੇ 221 ਨੇ ਰਿਪਬਲਿਕਨਸ ਦੇ ਜੇ ਐਗਜ਼ੈਕਟਲੀ ਇੱਦਾਂ ਵੋਟ ਪੈ ਜਾਂਦੀ ਹੈ ਤੇ ਇਹਨਾਂ ਨੂੰ ਸਪੀਕਰ ਚੁਣਨਾ ਜਿਹੜਾ ਉਹ ਜ਼ਿਆਦਾ ਔਖਾ ਨਹੀਂ ਹੋਊਗਾ ਪਰ ਇਹਨਾਂ ਦੇ ਵਿਦਿਨ ਆਪਣੇ ਜਿਹੜੇ ਪਾਰਟੀ ਕੌਨਫਲਿਕਟਸ ਆ ਉਸ ਦੇ ਕਰਕੇ ਨਵੇਂ ਸਪੀਕਰ ਨੂੰ ਚੁਣਨਾ ਜਿਹੜਾ ਉਹ ਕਾਫੀ ਚੈਲੰਜਿੰਗ ਜੌਬ ਜਿਹੜਾ ਉਹ ਹੋਊਗਾ ਜਿੱਥੇ ਕੈਵਿਨ ਮੈਕਾਰਥੀ ਹੁਣਾਂ ਨੂੰ ਬਾਹਰ ਦਾ ਰਸਤਾ ਦਿਖਾਇਆ ਗਿਆ ਸੀ ਉੱਥੇ ਜਦੋਂ ਸਪੀਕਰ ਵੀ ਬਣੇ ਸੀ ਉਦੋਂ ਵੀ ਬੜੀ ਮੁਸ਼ਕਲ ਜਿਹੜੀ ਆ ਉਹ ਪਈ ਸੀਗੀ ਰੀਜ਼ਨ ਉਸ ਦੇ ਵਿੱਚ ਇਹੀ ਵੀ 15 ਵਾਰੀ ਬੈਲਟ ਜਿਹੜਾ ਉਹ ਲਿਆਉਣਾ ਪਿਆ ਸੀ ਕਈ ਦਿਨ ਤੱਕ ਜਿਹੜੀ ਕਾਂਗਰਸ ਆ ਉਸ ਦੇ ਵਿੱਚ ਸਹੁੰ ਚੁੱਕ ਸਮਾਗਮ ਵੀ ਜਿਹੜਾ ਆ ਉਹ ਹੁਣ ਵੇਟ ਕਰਦਾ ਰਿਹਾ ਸੀਗਾ ਸੋ 90 ਜਿਹੜੇ ਰਿਪਬਲਿਕਨਸ ਆ ਉਹਨਾਂ ਨੇ ਕਾਲ ਕੀਤੀ ਆ ਵੀ ਪਾਰਟੀ ਉਸ ਰੂਲ ਨੂੰ ਚੇਂਜ ਕਰੇ ਜਿਹਦੇ ਵਿੱਚ ਕਹਿੰਦੇ ਵੀ ਉਸ ਨੋਮੀਨੀ ਨੂੰ ਘੱਟੋ ਘੱਟ ਜਿਹੜੇ 217 ਰਿਪਬਲਿਕਨਸ ਦੀ ਸਪੋਰਟ ਵਾਲੀ ਰੂਲ ਆ ਉਹ ਚੇਂਜ ਜਿਹੜਾ ਉਹ ਹੋਣਾ ਚਾਹੀਦਾ ਹੈਗਾ ਆ ਕਹਿੰਦੇ ਵੀ 217 ਇਨਫ ਨੇ ਸਪੀਕਰ ਪੋਸਟ ਦੇ ਲਈ ਹਾਊਸ ਫਲੋਰ ਦੇ ਉੱਤੇ ਉਸ ਪੋਜੀਸ਼ਨ ਨੂੰ ਜਿਹੜਾ ਉਹ ਜਿੱਤਣ ਦੇ ਲਈ ਜਿਮ ਜਾਰਡਨ ਜਿਨ੍ਹਾਂ ਨੂੰ ਪ੍ਰੈਜ਼ੀਡੈਂਟ ਟਰੰਪ ਨੇ ਜਿਹੜਾ ਉਹ ਸਪੋਰਟ ਕੀਤਾ ਆ ਅੱਜ ਦੀ ਜਿਹੜੀ ਮੀਟਿੰਗ ਦੇ ਵਿੱਚ ਇਹ ਲੱਗ ਰਿਹਾ ਆ ਵੀ ਉਹਨਾਂ ਨੂੰ ਜਿਹੜੀ ਸਪੋਰਟ ਆ ਉਹ ਥੋੜੀ ਜਿਹੀ ਜਿਹੜੀ ਵੱਧ ਮਿਲ ਰਹੀ ਆ ਜਿਹੜੇ ਸਕੈਲੀਜ਼ ਆ ਉਹਨਾਂ ਦੇ ਜਿਹੜੇ ਉਹ ਮੁਕਾਬਲੇ ਸੋ ਹਾਲ ਦੀ ਘੜੀ ਦੋਨੋਂ ਦੇ ਦੋਨੋਂ ਹੀ ਜਿਹੜੇ ਰਿਪਬਲਿਕਨ ਕੰਟੈਂਡਰ ਨੇ ਉਹਨਾਂ ਨੂੰ 218 ਵੋਟਾਂ ਜਿਹੜੀਆਂ ਉਹ ਮਿਲਣੀਆਂ ਉਹ ਹਾਲ ਦੀ ਘੜੀ ਔਖੀਆਂ ਜਿਹੜੀਆਂ ਨਜ਼ਰ ਆ ਰਹੀਆਂ ਆ ਅੱਜ ਮੀਟਿੰਗਸ ਹੋਣਗੀਆਂ ਕੱਲ ਤੱਕ ਕਹਿੰਦੇ ਆ ਵੀ ਪਹਿਲਾ ਬੈਲਟ ਦੁਬਾਰਾ ਸਪੀਕਰ ਦੇ ਅਹੁਦੇ ਦੇ ਲਈ ਉਹ ਆ ਸਕਦਾ ਆ ਸੋ ਜਿਹੜੇ ਹਾਰਡਲਾਈਨਰਸ ਆ ਉਹਨਾਂ ਨੂੰ 15 ਜਿਹੜੀਆਂ ਹਾਊਸ ਦੀਆਂ ਸੀਟਾਂ ਲੈਣ ਦੇ ਲਈ ਜਨਵਰੀ ਦੇ ਵਿੱਚ ਜਦੋਜਹਿਦ ਕਰਨੀ ਪਈ ਸੀਗੀ ਸੋ ਜਿੱਦਾਂ ਇੱਕ ਫਰੇਜ਼ ਵਰਤਦੇ ਆ ਸਲੀਪ ਵਿਦ ਦ ਡੈਵਲ ਉਹ ਚੀਜ਼ ਜਿਹੜੀ ਉਦੋਂ ਕੈਵਿਨ ਮੈਕਾਰਥੀ ਹੁਣਾਂ ਨੂੰ ਕਰਨਾ ਪਿਆ ਸੀਗਾ ਤੇ ਉਹਨਾਂ ਨੇ ਉਹਨਾਂ ਨੂੰ ਬਣਾਇਆ ਤੇ ਉਹਨਾਂ ਨੇ ਇਵੈਂਚੁਅਲੀ ਜਿਹੜਾ ਉਹ ਬਾਹਰ ਦਾ ਰਸਤਾ ਜਿਹੜਾ ਉਹ ਦਿਖਾ ਦਿੱਤਾ ਸੀਗਾ ਇਹ ਕਾਫੀ ਚੈਲੰਜਿੰਗ ਆਉਣ ਵਾਲਾ ਵਕਤ ਜਿਹੜਾ ਉਹ ਰਹੂਗਾ ਹਾਊਸ ਦੇ ਲਈ ਖਾਸ ਕਰਕੇ ਰਿਪਬਲਿਕਨਸ ਦੇ ਲਈ ਆਪਣੇ ਨਵੇਂ ਸਪੀਕਰ ਨੂੰ ਚੁਣਨ ਦਾ ਜੀ ਬਿਲਕੁਲ। ਅਗਲੀ ਖਬਰ ਵੱਲ ਚਲੀਏ ਤੇ ਓਕਲੈਂਡ ਤੋਂ ਆ ਰਹੀ ਆ ਜਿੱਥੇ ਕਿ ਇੱਕ ਬਹੁਤ ਹੀ ਮਸ਼ਹੂਰ ਉੱਥੇ ਦਾ ਰੈਸਟੋਰੈਂਟ ਆ ਉਹ ਬੰਦ ਹੋਣ ਜਾ ਰਿਹਾ ਹੈਗਾ ਕਾਰਨ ਕੀ ਆ ਕਿ ਓਕਲੈਂਡ ਦੇ ਵਿੱਚ ਕ੍ਰਾਈਮ ਇੰਨਾ ਜ਼ਿਆਦਾ ਵੱਧ ਗਿਆ ਆ ਉਸ ਨੂੰ ਜਿਹੜਾ ਆ ਹੈਂਡਲ ਕਰਨਾ ਹੁਣ ਬਹੁਤ ਔਖਾ ਹੋ ਗਿਆ ਕਹਿੰਦੇ ਵੀ 200 ਤੋਂ ਵੱਧ ਸਟੋਰਾਂ ਨੇ ਪਿਛਲੇ ਦਿਨਾਂ ਦੇ ਵਿੱਚ ਉੱਥੇ ਸਟ੍ਰਾਈਕ ਵੀ ਕੀਤੀ ਸੀ ਕੁਝ ਘੰਟਿਆਂ ਲਈ ਆਪਣੇ ਬਿਜ਼ਨੈਸਸ ਵੀ ਬੰਦ ਕਰ ਦਿੱਤੇ ਸੀ ਇਹ ਆਇਰਿਸ਼ ਪੱਬ 2017 ਦੇ ਵਿੱਚ ਖੁੱਲਿਆ ਸੀ ਕਹਿੰਦੇ ਵੀ ਇੱਥੇ ਜੋ ਪੱਬ ਦੇ ਵਿੱਚ ਉਹਨਾਂ ਦੇ ਜੋ ਸ਼ਰਾਬ ਆ ਉਹ 200 ਤਰ੍ਹਾਂ ਦੀ ਵੱਖ-ਵੱਖ ਮੁਲਕਾਂ ਦੀ ਇੱਥੇ ਸੀਗੀ ਬਹੁਤ ਹੀ ਮਸ਼ਹੂਰ ਉੱਥੇ ਦਾ ਇਹ ਪੱਬ ਸੀਗਾ ਪਰ ਜੋ ਕਸਟਮਰ ਕਹਿੰਦੇ ਸਾਡੇ ਆਉਂਦੇ ਆ ਜਦੋਂ ਉਹ ਬਾਹਰ ਨਿਕਲਦੇ ਆ ਤੇ ਉਹਨਾਂ ਦੇ ਸ਼ੀਸ਼ੇ ਵੀ ਕਾਰਾਂ ਦੇ ਟੁੱਟੇ ਹੁੰਦੇ ਆ ਤੇ ਉਹ ਆਪਣੇ ਜਿਹੜੇ ਆ ਉਹਨਾਂ ਦਾ ਸਮਾਨ ਵੀ ਚੋਰੀ ਹੋ ਜਾਂਦਾ ਆ ਸੋ ਉਹਦੇ ਮਾਲਕਾਂ ਨੇ ਇਹ ਕਿਹਾ ਵੀ ਅਸੀਂ ਕਰੋਨਾ ਵਾਇਰਸ ਦੇ ਦੌਰਾਨ ਬਹੁਤ ਮਿਹਨਤ ਕੀਤੀ ਆਪਣੇ ਕਸਟਮਰਸ ਦੇ ਲਈ ਤਾਂ ਕਿ ਘਰਾਂ 'ਚ ਰਹਿਣ ਉਹਨਾਂ ਨੂੰ ਸਮਾਨ ਜੋ ਫੂਡ ਆ ਡਿਲੀਵਰ ਕੀਤਾ ਜਾ ਸਕੇ ਪਰ ਜੋ ਕੈਲੀਫੋਰਨੀਆ ਦੇ ਵਿੱਚ ਕ੍ਰਾਈਮ ਦੀ ਰੇਟ ਇੰਨੀ ਤੇਜ਼ੀ ਨਾਲ ਵੱਧ ਰਿਹਾ ਆ ਦਰਜਨਾਂ ਦੇ ਕਰੀਬ ਰੈਸਟੋਰੈਂਟ ਸਟੋਰ ਆਲਰੇਡੀ ਪਿਛਲੇ ਮਹੀਨਿਆਂ ਦੇ ਵਿੱਚ ਓਕਲੈਂਡ 'ਚ ਬੰਦ ਹੋ ਚੁੱਕੇ ਆ ਟਾਰਗੇਟ ਨੇ ਅਨਾਉਂਸ ਕੀਤਾ ਵੀ ਉਹ ਡਾਊਨਟਾਊਨ ਓਕਲੈਂਡ ਵਾਲੀ ਲੋਕੇਸ਼ਨ ਬੰਦ ਕਰਨ ਜਾ ਰਿਹਾ ਆ
ਕਹਿੰਦੇ 100 ਤੋਂ ਵੱਧ ਰੀਟੇਲ ਥੈਫਟ ਦੀਆਂ ਕਾਲਸ ਹਰ ਰੋਜ਼ ਜਾਂਦੀਆਂ। ਇੱਥੋਂ ਅੰਦਾਜ਼ਾ ਲਾ ਲਓ ਵੀ ਕਿੰਨਾ ਬੁਰਾ ਹਾਲ ਹੈਗਾ ਹੈ ਉੱਥੇ ਓਕਲੈਂਡ ਦੇ ਵਿੱਚ। ਸੋ ਸਿਚੁਏਸ਼ਨ ਕੈਲੀਫੋਰਨੀਆ ਦੇ ਵਿੱਚ ਬਹੁਤ ਬੁਰੀ ਆ। ਦੂਸਰੇ ਪਾਸੇ ਬਹੁਤ ਸਾਰੇ ਜੋ ਰੀਟੇਲ ਸਟੋਰ ਆ ਉਹਨਾਂ ਨੇ ਬੈਂਕਰਪਸੀਆਂ ਫਾਈਲ ਕਰਨੀਆਂ ਸ਼ੁਰੂ ਕੀਤੀਆਂ ਹੋਈਆਂ ਹੈਗੀਆਂ। ਯੂਨੀਕ ਰੀਟੇਲ ਸਟੋਰ ਨੇ ਚੈਪਟਰ 11 ਬੈਂਕਰਪਸੀ ਫਾਈਲ ਕਰ ਦਿੱਤੀ ਆ। ਕਹਿੰਦੇ ਰੀਟੇਲ ਸਟੋਰਸ ਦੇ ਵਿੱਚ ਸੰਨ 2023 ਚ 60% ਤੋਂ ਵੱਧ ਬੈਂਕਰਪਸੀਆਂ ਦਾ ਵਾਧਾ ਹੋਇਆ ਆ। ਤੁਸੀਂ ਸੁਣਿਆ ਹੀ ਆ ਪਿਛਲੇ ਮਹੀਨਿਆਂ ਦੇ ਦੌਰਾਨ ਕਿਸ ਤਰ੍ਹਾਂ ਬੈੱਡ ਬਾਥ ਐਂਡ ਬਿਯੋਂਡ ਤੇ ਟਿਊਜ਼ਡੇ ਮਾਰਨਿੰਗ, ਕ੍ਰਿਸਮਸ ਟਰੀ, ਇਹਨਾਂ ਸਾਰਿਆਂ ਨੇ ਬੈਂਕਰਪਸੀ ਫਾਈਲ ਕੀਤੀ। ਬਾਅਦ ਦੇ ਵਿੱਚ ਇਹਨਾਂ ਨੂੰ ਲਿਕੁਇਡੇਟ ਕੀਤਾ ਗਿਆ। ਡੇਵਿਡਸ ਬ੍ਰਾਈਡਲ, ਪਾਰਟੀ ਸਿਟੀ ਇਹ ਸਰਵਾਈਵ ਕਰ ਗਏ ਸੀ। ਇਨਫਲੇਸ਼ਨ ਇੰਨੀ ਜ਼ਿਆਦਾ ਆ, ਸਪਲਾਈ ਚੇਨ ਦੀ ਪ੍ਰੋਬਲਮ ਆ। ਲੋਕਾਂ ਨੇ ਹੁਣ ਪੈਸੇ ਖਰਚਣੇ ਬਹੁਤ ਘਟਾਤੇ ਆ ਕਿਉਂਕਿ ਮਹਿੰਗਾਈ ਇੰਨੀ ਜ਼ਿਆਦਾ ਹੋ ਗਈ ਆ। ਸੋ ਕਹਿੰਦੇ ਵੀ ਆਉਣ ਵਾਲੇ ਸਮੇਂ 'ਚ ਲੱਗਦਾ ਆ ਵੀ ਹੋਰ ਜ਼ਿਆਦਾ ਜਿਹੜੀਆਂ ਬੈਂਕਰਪਸੀਆਂ ਆ ਰੀਟੇਲ ਬਿਜ਼ਨਸ ਦੇ ਵਿੱਚ ਹੋਣਗੀਆਂ। ਲੋਕਾਂ ਦੀਆਂ ਆਦਤਾਂ ਕਰੋਨਾ ਵਾਇਰਸ ਤੋਂ ਬਾਅਦ ਬਦਲ ਗਈਆਂ ਆ। ਮੋਸਟਲੀ ਔਨਲਾਈਨ ਜਿਹੜਾ ਸਮਾਨ ਉਹਨੇ ਮੰਗਾਉਣਾ ਸ਼ੁਰੂ ਕਰ ਦਿੱਤਾ ਆ। ਸੋ ਆਉਣ ਵਾਲੇ ਸਮੇਂ 'ਚ ਤੁਸੀਂ ਬਹੁਤ ਸਾਰੇ ਜਿਹੜੇ ਇੱਦਾਂ ਦੇ ਸਟੋਰ ਆ ਉਹ ਬੰਦ ਹੋਏ ਦੇਖੋਗੇ, ਖਾਸ ਕਰਕੇ ਕੈਲੀਫੋਰਨੀਆ ਦੇ ਵਿੱਚ। ਜੀ, ਅਗਲੀ ਜਿਹੜੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦੇ ਵਿੱਚ ਸੈਨੇਟ ਦੀ ਹੀ ਜਿਹੜੀ ਸੀਟ ਹੈ ਡਾਇਨ ਫਾਈਨਸਟਾਈਨ ਹੋਣਾ ਦੀ ਮੌਤ ਤੋਂ ਬਾਅਦ ਜਿਹੜੀ ਓਪਨ ਹੁੰਦਾ, ਉਹਨਾਂ ਨੇ ਕਹਿ ਹੀ ਦਿੱਤਾ ਸੀ ਵੀ ਉਹ ਰੀ-ਇਲੈਕਸ਼ਨ ਸੀਕ ਨਹੀਂ ਸੀ ਕਰ ਰਹੇ। ਹੁਣ ਡੈਮੋਕ੍ਰੇਟ ਦੀ ਇੱਥੇ ਚੜ੍ਹਤ ਹੈਗੀ ਆ, ਆਪਾਂ ਨੂੰ ਪਤਾ ਹੀ ਆ ਉਹਨਾਂ ਦੇ ਵਿੱਚੋਂ ਜਿੱਤਣ ਦੀ ਆ। ਉਹ 3 ਜਾਣੇ ਆਲਰੇਡੀ ਗੁੱਥਮ-ਗੁੱਥਾ ਜਿਹੜੇ ਉਹ ਹੋ ਰਹੇ ਨੇ, ਐਡਮ ਸ਼ਿਫ, ਕੇਟੀ ਪੋਰਟਰ ਤੇ ਬਾਰਬਰਾ ਲੀ। ਅੱਜ ਸਾਬਕਾ ਜਿਹੜੇ ਡੋਜਰ ਦੇ ਪਲੇਅਰ ਸਟੀਵ ਗਾਰਵੀ, ਉਹਨਾਂ ਨੇ ਵੀ ਆਪਣੀ ਕੈਲੀਫੋਰਨੀਆ ਸੈਨੇਟ ਦਾ ਕੈਂਪੇਨ ਆ ਉਸ ਨੂੰ ਲਾਂਚ ਕਰ ਦਿੱਤਾ। ਉਹਨਾਂ ਨੇ ਜਿਹੜੀ ਵੀਡੀਓ ਜਾਰੀ ਕੀਤੀ ਆਪਣੇ ਕੈਂਪੇਨ ਲਾਂਚ ਕਰਨ ਵੇਲੇ, ਉਹਨਾਂ ਨੇ ਕਿਹਾ ਵੀ ਨਾ ਮੈਂ ਡੈਮੋਕ੍ਰੇਟਾਂ ਲਈ ਖੇਡਿਆ, ਨਾ ਰਿਪਬਲਿਕਨਸ ਦੇ ਲਈ, ਨਾ ਇੰਡੀਪੈਂਡੈਂਟਸ ਦੇ ਲਈ, ਮੈਂ ਤੁਹਾਡੇ ਸਾਰਿਆਂ ਦੇ ਲਈ ਖੇਡਿਆ ਹਾਂ। ਸੋ ਹੁਣ ਮੈਂ ਯੂਐਸ ਦੀ ਸੈਨੇਟ ਇਨ ਕੈਲੀਫੋਰਨੀਆ ਉਸ ਦੇ ਲਈ ਰਨ ਜਿਹੜਾ ਆ ਉਹ ਕਰ ਰਿਹਾ ਹੈਗਾ ਆ। ਸੋ ਆਲ ਸਟਾਰ ਬੇਸਬਾਲ ਕਰੀਅਰ ਜਿਹੜਾ ਇਹਨਾਂ ਦਾ ਰਿਹਾ ਆ ਐਲਏ ਡੋਜਰਸ ਦੇ ਲਈ ਤੇ ਫਿਰ ਸੈਨ ਡਿਏਗੋ ਪਾਡਰੇਜ਼ ਦੇ ਲਈ ਇਹ ਖੇਲਦੇ ਰਹੇ ਨੇ। ਕਹਿੰਦੇ ਵੀ ਇਟਸ ਟਾਈਮ ਟੂ ਗੈਟ ਆਫ ਦਾ ਬੈਂਚ ਐਂਡ ਪੁੱਟ ਦ ਯੂਨੀਫਾਰਮ ਔਨ। ਸੋ ਇਹ ਜਿਹੜੀਆਂ ਚੀਜ਼ਾਂ ਚੱਲ ਰਹੀਆਂ ਆ। ਜਿਹੜੇ ਗਾਰਵੀ ਆ ਉਹ ਰਿਪਬਲਿਕਨ ਕੈਂਡੀਡੇਟ ਦੇ ਵਜੋਂ ਇੱਥੇ ਇਹਨਾਂ ਨੇ ਐਂਟਰੀ ਜਿਹੜੀ ਕੀਤੀ ਆ। ਸੈਨੇਟ ਦੀ ਜਿਹੜੀ ਰੇਸ ਜਿਹੜੀ ਪਹਿਲਾਂ ਹੀ ਕਾਫੀ ਕਰਾਊਡਡ ਆ ਕਈ ਕੈਂਡੀਡੇਟਸ ਦੇ ਨਾਲ, ਉਸ ਦੇ ਵਿੱਚ ਇਹਨਾਂ ਦਾ ਨਾਮ ਵੀ ਜਿਹੜਾ ਉਹ ਜੁੜ ਚੁੱਕਾ। ਇਹ 3 ਜਿਹੜੇ ਡੈਮੋਕ੍ਰੇਟ ਹੈਗੇ ਨੇ ਜਿਨ੍ਹਾਂ ਨੇ ਅਨਾਉਂਸ ਕੀਤੀਆਂ ਆਪਣੀਆਂ ਬਿਡਸ, ਉਹਨਾਂ ਤਿੰਨਾਂ ਚੋਂ ਕਿਸੇ ਨੂੰ ਜਗ੍ਹਾ ਨਹੀਂ ਸੀ ਦਿੱਤੀ ਗਈ ਅਪਾਇੰਟਮੈਂਟ ਦੇ ਤੌਰ ਦੇ ਉੱਤੇ। ਜਦੋਂ ਗਵਰਨਰ ਗੈਵਿਨ ਨਿਊਸਮ ਨੇ ਲਫੋਂਜ਼ਾ ਬਟਲਰ ਨੂੰ ਇਸ ਥਾਂ ਦੇ ਉੱਤੇ ਘੱਲ ਦਿੱਤਾ ਸੀ ਡਾਇਨ ਫਾਈਨਸਟਾਈਨ ਹੁਣਾਂ ਦੀ ਮੌਤ ਆ, ਦੇਹਾਂਤ ਤੋਂ ਬਾਅਦ ਦੇ ਵਿੱਚ। ਨਿਊਸਮ ਹੁਣਾਂ ਨੇ ਕਿਹਾ ਵੀ ਮੈਂ ਭਾਈ ਜਿਹੜੀ ਰਨਿੰਗ ਹੈਗੀ ਆ ਇਸ ਸੈਨੇਟ ਸੀਟ ਦੇ ਲਈ, ਉਹਦੇ ਵਿੱਚ ਉਹਨਾਂ ਤਿੰਨਾਂ ਚੋਂ ਕਿਸੇ ਨੂੰ ਅਪਾਇੰਟ ਨਹੀਂ ਕਰਨਾ ਚਾਹੁੰਦਾ ਤਾਂ ਜੋ ਇਸ ਦੇ ਵਿੱਚ ਹੋਰ ਕਹਿ ਲਓ ਵੀ ਮੈਸ ਅਪ ਨਾ ਹੋਵੇ। ਇਸ ਦੇ ਉੱਤੇ ਐਡਮ ਸ਼ਿਫ ਉਹਨਾਂ ਨੇ ਕਿਹਾ ਵੀ ਹੁਣ ਮੇਰੇ ਲਈ ਰਿਪਬਲਿਕਨ ਓਪੋਨੈਂਟ ਸਾਹਮਣੇ ਆ ਗਿਆ ਆ। ਇਸ ਤੋਂ ਪਹਿਲਾਂ ਜਦੋਂ ਰਿਪਬਲਿਕਨ ਸੈਲੀਬ੍ਰਿਟੀ ਸੀਗਾ, ਫਸਟ ਬੇਸਮੈਨ ਸੀਗਾ, ਜਿਹੜੀ ਉਹਨਾਂ ਦੀ ਅਨਾਉਂਸਮੈਂਟ ਤੋਂ ਕਹਿੰਦੇ ਵੀ ਉਹ ਲੱਗਦਾ ਆ ਵੀ ਉਹ ਕਹਿੰਦੇ ਆ ਵੀ ਇਸ ਦੇ ਲਈ ਉਹ ਹੁਣ ਅੱਗੇ ਜਾਣਗੇ। ਸੋ ਦੇਖੋ ਅੱਗੇ ਜਿਹੜਾ ਇਸ ਦੇ ਵਿੱਚ ਕੀ ਬਣਦਾ ਆ। ਐਡਮ ਸ਼ਿਫ ਹਾਲ ਦੀ ਘੜੀ ਫਰੰਟ ਰਨਰ ਜਿਹੜੇ ਉਹ ਨਜ਼ਰ ਆ ਰਹੇ ਆ। ਜਿਹੜੇ 3 ਜਿਨ੍ਹਾਂ ਨੇ ਆਪਣੀਆਂ ਇਸ ਪੋਸਟ ਦੇ ਲਈ ਜਿਹੜੀਆਂ ਬਿਡਸ ਆ ਅਨਾਉਂਸ ਕੀਤੀਆਂ, ਉਹਨਾਂ ਦੇ ਵਿੱਚੋਂ ਹੁਣ ਇਹ ਵੀ ਇੱਕ ਸਵਾਲ ਕੱਲ ਪਲੋਸੀ ਉਹਨਾਂ ਨੂੰ ਪੁੱਛਿਆ ਗਿਆ ਸੀਗਾ ਵੀ ਕੀ ਜਿਹੜੇ ਲਫੋਂਸੋ ਬਟਲਰ ਜਿਹੜੇ ਹੁਣ ਮੌਜੂਦਾ ਸੈਨੇਟਰ ਨੇ ਅਪਾਇੰਟ ਕੀਤੇ ਹੋਏ, ਵੀ ਜੇ ਉਹ ਬਿਡ ਲਾਂਚ ਕਰਦੇ ਆ ਤੁਸੀਂ ਕੀ ਉਸ ਦੇ ਉੱਤੇ ਕਹਿਣਾ ਚਾਹੁੰਦੇ? ਕਹਿੰਦੇ ਵੀ ਉਹਦੀ ਆਪਣੀ ਮਰਜ਼ੀ ਹੈ, ਜੇ ਉਹ ਬਿਡ ਕਰਦੀ ਆ ਲਾਂਚ ਤਾਂ ਉਹ ਬਿਡ ਕਰਦੀ ਆ, ਪਰ ਆਲਰੇਡੀ ਨੈਂਸੀ ਪਲੋਸੀ ਨੇ ਐਡਮ ਸ਼ਿਫ ਨੂੰ ਆਪਣੀ ਐਂਡੋਰਸਮੈਂਟ ਦੇ ਦਿੱਤੀ। ਜੋ ਸਟੀਵ ਗਾਰਵੇ ਆ ਉਹਨਾਂ ਨੇ ਇਹ ਕਿਹਾ ਵੀ ਮੇਰੀ ਕੈਂਪੇਨ ਦਾ ਮੇਨ ਫੋਕਸ ਕੁਆਲਿਟੀ ਆਫ ਲਾਈਫ ਇਸ਼ੂ, ਪਬਲਿਕ ਸੇਫਟੀ ਤੇ ਐਜੂਕੇਸ਼ਨ ਤੇ ਰਹੂਗਾ। ਉਹਨਾਂ ਨੇ ਕਿਹਾ ਵੀ ਐਜ਼ ਏ ਯੂਐਸ ਸੈਨੇਟਰ ਮੈਂ ਕਾਮਨ ਸੈਂਸ, ਕੰਪੈਸ਼ਨ ਤੇ ਟੂ ਬਿਲਡ ਕੰਸੈਂਸਸ ਟੂ ਬੈਨੀਫਿਟ ਆਲ ਦਾ ਪੀਪਲ ਆਫ ਕੈਲੀਫੋਰਨੀਆ ਦੇ ਲਈ ਵਰਕਆਊਟ ਕਰਾਂਗਾ। ਜਿਸ ਤਰ੍ਹਾਂ ਤੁਸੀਂ ਦੱਸਿਆ ਹੀ ਆ, ਉਹ ਐਜ਼ ਏ ਰਿਪਬਲਿਕਨ ਹੋਣਗੇ, ਬੜੇ ਹੀ ਪ੍ਰੋਮੀਨੈਂਟ ਪਲੇਅਰ ਰਹੇ ਆ। ਕੈਲੀਫੋਰਨੀਆ ਨੇ 1988 ਤੋਂ ਬਾਅਦ ਕੋਈ ਵੀ ਰਿਪਬਲਿਕਨ ਸੈਨੇਟਰ ਇਲੈਕਟ ਨਹੀਂ ਕੀਤਾ। ਪੀਟ ਵਿਲਸਨ ਨੇ 2 ਵਾਰੀ ਆਪਣੀ ਐਜ਼ ਏ ਗਵਰਨਰ ਟਰਮ
ਜਿੱਤੀ ਸੀਗੀ। ਜੌਨ ਸੇਮਰ ਜਿਨ੍ਹਾਂ ਨੂੰ ਵਿਲਸਨ ਨੇ ਅਪੁਆਇੰਟ ਕੀਤਾ ਸੀਗਾ ਕੈਲੀਫੋਰਨੀਆ ਰਿਪ੍ਰੈਜ਼ੈਂਟ ਕਰਨ ਦੇ ਲਈ, ਉਹ 1992 ਦੇ ਵਿੱਚ ਚਲੇ ਗਏ। ਉਹਨਾਂ ਨੂੰ ਡਾਇਨ ਫਾਈਨਸਟਾਈਨ ਨੇ ਬਾਅਦ ਦੇ ਵਿੱਚ ਹਰਾਇਆ ਸੀਗਾ। ਸੋ ਇਹ ਪੂਰੀ ਬਲੂ ਸਟੇਟ ਆ। 2016 ਤੇ 2018 ਦੀਆਂ ਸੈਨੇਟ ਰੇਸਸ ਦੇ ਵਿੱਚ ਵੀ ਈਵਨ ਆਪਾਂ ਦੇਖਿਆ ਹੀ ਆ। ਸੋ ਰਿਪਬਲਿਕਨਸ ਨੇ ਇੱਕ ਵਾਰੀ ਫਿਰ ਸਟਾਰ ਆਪਾਂ ਕਹਿ ਸਕਦੇ ਹਾਂ ਉਹਨਾਂ ਨੂੰ ਲਿਆਉਣ ਦੀ ਕੋਸ਼ਿਸ਼ ਕੀਤੀ ਆ, ਜਿਸ ਤਰ੍ਹਾਂ ਆਰਨੋਲਡ ਸ਼ਵਾਰਜ਼ਨੇਗਰ ਨੂੰ ਲਿਆਂਦਾ ਸੀਗਾ ਐਜ਼ ਏ ਗਵਰਨਰ 2003 ਚ। ਤੇ ਇਹ ਕੋਸ਼ਿਸ਼ ਕਰ ਰਹੇ ਆ ਰਿਪਬਲਿਕਨ ਪਾਰਟੀ ਵਾਲੇ ਵੀ ਇੱਕ ਸਟਾਰ ਫਿਗਰ ਨੂੰ ਲਿਆਂਦਾ ਜਾਵੇ ਵੀ ਸ਼ਾਇਦ ਉਹਨਾਂ ਦੇ ਚਾਂਸ ਬਣ ਜਾਣ। ਇਸ ਤੋਂ ਪਹਿਲਾਂ ਓਲੰਪੀਅਨ ਕੈਟਲੀਨ ਜੈਨਰ ਨੇ ਵੀ 2021 ਦੇ ਵਿੱਚ ਗਵਰਨਰ ਦੀ ਅਨਸਕਸੈਸਫੁਲ ਜਿਹੜੀ ਆ ਫਾਈਟ ਕੀਤੀ ਸੀ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰਾਂ ਉਸ ਉੱਤੇ ਨਜ਼ਰ ਮਾਰਦੇ ਜਾਈਏ ਤਾਂ ਜਿਹੜੇ ਹੁਣ ਕੁਝ ਸੈਨੇਟ ਦੇ ਰਿਪਬਲਿਕਨਸ ਆ ਉਹ ਪ੍ਰੈਜ਼ੀਡੈਂਟ ਬਾਈਡਨ ਨੂੰ ਗੁਹਾਰ ਲਾ ਰਹੇ ਆ ਵੀ ਜਿਹੜੇ ਇਰਾਨ ਨੂੰ $6 ਬਿਲੀਅਨ ਦੀ ਫੰਡਿੰਗ ਅਨਫਰੀਜ਼ ਕੀਤੀ ਗਈ ਸੀ ਉਸ ਨੂੰ ਮੁੜ ਦੁਬਾਰਾ ਫਰੀਜ਼ ਕਰ ਦਿੱਤਾ ਜਾਵੇ। ਸੈਨੇਟਰ ਮਾਰਸ਼ਾ ਬਲੈਕਬਰਨ ਜਿਹੜੇ ਟੈਨੇਸੀ ਤੋਂ ਨੇ ਰਿਪਬਲਿਕਨ ਪਾਰਟੀ ਵੱਲੋਂ, ਉਹਨਾਂ ਨੇ ਬਾਈਡਨ ਐਡਮਿਨਿਸਟ੍ਰੇਸ਼ਨ ਨੂੰ ਰੀਫਰੀਜ਼ ਕਰਨ ਦੇ ਲਈ ਇਹ ਆਖਿਆ ਆ। ਇਹ ਮਨੀ ਜਿਹੜੀ ਆ ਇਰਾਨ ਨੂੰ ਜਿਹੜੀ ਦਿੱਤੀ ਗਈ ਸੀ 5 ਅਮਰੀਕਨ ਪ੍ਰਿਜ਼ਨਰਸ ਦੀ ਰਿਲੀਜ਼ ਦੇ ਜਿਹੜਾ ਉਹ ਬਦਲੇ, ਇਹ ਸਾਊਥ ਕੋਰੀਆ ਦੇ ਬੈਂਕਾਂ ਦੇ ਵਿੱਚ ਮਨੀ ਜਿਹੜੀ ਆ ਉਹ ਫਰੀਜ਼ ਕਰਕੇ ਰੱਖੀ ਗਈ ਸੀਗੀ। ਸੋ ਬਲੈਕਬਰਨ ਤੇ ਹੋਰ ਜਿਹੜੇ ਰਿਪਬਲਿਕਨ ਸੈਨੇਟਰਸ ਆ ਉਹਨਾਂ ਨੇ ਚਿੱਠੀ ਲਿਖੀ ਆ ਪ੍ਰੈਜ਼ੀਡੈਂਟ ਬਾਈਡਨ ਹੁਣਾਂ ਨੂੰ ਵੀ ਇਹ ਜਿਹੜਾ ਫਲੋ ਹੋਣਾ ਹੈ $6 ਬਿਲੀਅਨ ਦਾ ਇਰਾਨ ਦੇ ਵਿੱਚ, ਇਸ ਨੂੰ ਜਿਹੜਾ ਹੈ ਤੁਰੰਤ ਰੋਕਿਆ ਜਾਵੇ। ਇਸ ਮਨੀ ਨੂੰ ਵਰਤਣ ਦੇ ਲਈ ਇੱਕੋ ਇੱਕ ਸ਼ਰਤ ਜਿਹੜੀ ਅਮਰੀਕਾ ਨੇ ਰੱਖੀ ਸੀ ਵੀ ਸਿਰਫ ਤੇ ਸਿਰਫ ਹਿਊਮੈਨੀਟੇਰੀਅਨ ਪਰਪਸਿਸ ਦੇ ਲਈ ਵਰਤਿਆ ਜਾਵੇ। ਪਰ ਉਸ ਤੋਂ ਬਾਅਦ ਦੇ ਵਿੱਚ ਇਰਾਨ ਵੱਲੋਂ ਇਹ ਜਿਹੜਾ ਬਿਆਨ ਆਇਆ ਸੀ ਇਹ ਤਾਂ ਸਾਡੀ ਮਰਜ਼ੀ ਆ, ਜਿੱਥੇ ਮਰਜ਼ੀ ਅਸੀਂ ਇਸ ਨੂੰ ਵਰਤ ਜਿਹੜਾ ਹੋ ਸਕਦੇ ਆ। ਸੋ ਦੇਖੋ ਅੱਗੇ ਕੀ ਬਣਦਾ ਆ। ਹੁਣ ਬਲੈਕਬਰਨ ਹੁਣਾਂ ਦੇ ਨਾਲ ਥੌਮ ਟਿਲਸ, ਸਟੀਵ ਡੇਨੀਜ਼, ਰਿਕ ਸਕਾਟ, ਕੈਵਿਨ ਕ੍ਰੇਮਰ, ਜੌਨ ਥੂਨ, ਜੇਮਸ ਲੈਂਗਫੋਰਡ, ਮਾਈਕ ਲੀ, ਜੌਨ ਕੋਰਿਨ, ਬਿਲ ਕੈਸਿਡੀ, ਲਿੰਡਸੀ ਗ੍ਰਾਮ, ਕੇਟੀ ਬ੍ਰੈਟ, ਟੌਮ ਕਾਟਨ, ਪੀਟ ਰਿਕਟਸ, ਮਾਈਕ ਬ੍ਰਾਉਨ, ਮਾਰਕਵੇਨ ਮੋਲਨ, ਐਰਿਕ ਸ਼ਮਿਟ, ਟੈਡ ਬਰਡ, ਮਾਰਕੋ ਰੂਬੀਓ ਤੇ ਰੋਜਰ ਮਾਰਸ਼ਲ ਨੇ ਇਹ ਚਿੱਠੀ ਦੇ ਵਿੱਚ ਨਾਲ ਸਾਈਨ ਕੀਤੇ ਆ। ਜੀ, ਅਗਲੀ ਖਬਰ ਜਿਹੜੀ ਆ ਯੂਬਾ ਸਿਟੀ ਕੈਲੀਫੋਰਨੀਆ ਤੋਂ ਆ ਰਹੀ ਆ। ਯੂਬਾ ਸਿਟੀ ਦੇ ਵਿੱਚ ਨਵੰਬਰ 4 2018 ਨੂੰ ਨਗਰ ਕੀਰਤਨ ਦੀ ਜੋ ਸਿੱਖ ਪਰੇਡ ਆ ਉਹਦੇ ਦੌਰਾਨ ਉੱਥੇ ਲੜਾਈ ਹੋ ਗਈ ਸੀ, ਜਿਹਦੇ ਵਿੱਚ ਇੱਕ ਪਰਮਵੀਰ ਸਿੰਘ ਗੋਸਲ ਨਾਮ ਦਾ ਜੋ 44 ਸਾਲਾਂ ਦਾ ਆ, ਉਸਨੇ ਕਿਸੇ ਦੇ ਕਿਰਪਾਨਾਂ ਮਾਰੀਆਂ ਸੀਆਂ ਤੇ ਉਸ ਨੂੰ ਹੁਣ ਸਟਰ ਕਾਉਂਟੀ ਡਿਸਟ੍ਰਿਕਟ ਅਟਾਰਨੀ ਦੇ ਆਫਿਸ ਵੱਲੋਂ ਖਬਰ ਆ ਰਹੀ ਆ ਕਿ ਉਸਨੇ ਜਿਹੜਾ ਆ ਇਹ ਅਸੌਲਟ ਕੀਤਾ ਸੀ ਵਿਦ ਡੈਡਲੀ ਵੈਪਨ। ਉਹ ਤੋਂ ਬਾਅਦ ਵਿਟਨੈਸ ਨੂੰ ਵੀ ਕੁੱਟਿਆ ਮਾਰਿਆ ਗਿਆ ਸੀ। ਉਹਦੇ ਸਬੰਧ ਦੇ ਵਿੱਚ ਆਪਣਾ ਜਿਹੜਾ ਆ ਪਾਰਟ ਆ, ਆਪਣਾ ਹਿੱਸਾ ਉਸ ਨੂੰ ਮੰਨ ਲਿਆ ਹੈਗਾ ਕਿਉਂਕਿ ਲੈਥਰੋਪ ਦੇ ਟਾਰਗੇਟ ਸਟੋਰ ਦੇ ਵਿੱਚ ਵਿਟਨੈਸ ਦੀ ਵੀ ਬਾਅਦ ਦੇ ਵਿੱਚ ਕੁੱਟਮਾਰ ਕੀਤੀ ਗਈ ਸੀ। ਹੁਣ ਉਹਨਾਂ ਨੇ ਪਲੀ ਡੀਲ ਬਣਾ ਲਈ ਆ ਤੇ ਜੋ ਪਰਮਵੀਰ ਸਿੰਘ ਗੋਸਲ ਆ ਉਹਨੂੰ 17 ਸਾਲ ਤੇ 8 ਮਹੀਨੇ ਤੱਕ ਦੀ ਜਿਹੜੀ ਸਜ਼ਾ ਆ ਉਹ ਹੋ ਸਕਦੀ ਆ। ਅਗਲੀ ਜਿਹੜੀ ਹੀਅਰਿੰਗ ਹੋਣੀ ਆ ਉਹ ਜਨਵਰੀ 29 2014 ਨੂੰ ਹੋਣੀ ਆ, 24 ਨੂੰ ਹੋਣੀ ਆ ਸੌਰੀ। ਸੋ ਉਸ ਟਾਈਮ ਦੇ ਉੱਤੇ ਉਹਨਾਂ ਨੂੰ ਜਿਹੜੀ ਆ ਸਜ਼ਾ ਸੁਣਾਈ ਜਾਊਗੀ। ਨਗਰ ਕੀਰਤਨ ਇੱਕ ਵਾਰੀ ਫੇਰ ਆ ਰਿਹਾ ਰਾਜਕਨਵੀਰ ਸਿੰਘ ਜੀ ਨਵੰਬਰ ਦੇ ਵਿੱਚ ਪਹਿਲੇ ਹਫ਼ਤੇ। ਸੋ ਇੱਥੇ ਆਪਾਂ ਵੀ ਜਿਹੜੇ ਪ੍ਰਬੰਧਕ ਆ ਉਹਨਾਂ ਨੂੰ ਵੀ ਬੇਨਤੀ ਕਰਦੇ ਭਾਈ ਜਿਹੜੀਆਂ ਉੱਥੇ ਬਹੁਤ ਸਾਰੇ ਲੋਕ ਆ ਉਹ ਕਿਰਪਾਨਾਂ ਵੱਡੀਆਂ ਵੱਡੀਆਂ ਚੱਕੀ ਫਿਰਦੇ ਹੁੰਦੇ ਆ। ਕਈ ਤਾਂ ਜਿੱਦਾਂ ਕਿਸੇ ਨੇ ਅੰਮ੍ਰਿਤ ਵੀ ਨਹੀਂ ਛਕਿਆ ਹੁੰਦਾ, ਸਿਰ ਤੇ ਦਸਤਾਰ ਵੀ ਨਹੀਂ ਸਜਾਈ ਹੁੰਦੀ। ਸੋ ਇਹ ਜਿਹੜਾ ਆ ਇਹ ਚੀਜ਼ ਉਹਨਾਂ ਨੂੰ ਹੈਂਡਲ ਕਰਨੀ ਚਾਹੀਦੀ ਆ। ਸੋ ਜਿਹੜੇ 5 ਪਿਆਰੇ ਹੈਗੇ ਆ ਉਹਨਾਂ ਦੇ ਕੋਲ ਹੋਣੀਆਂ ਚਾਹੀਦੀਆਂ। ਜੇ ਜਣੇ ਖਣੇ ਕੋ ਹੋਵੇ ਫਿਰ ਲੜਾਈ ਝਗੜਾ ਹੋਵੇ, ਬਦਨਾਮੀ ਹੁੰਦੀ ਆ। ਹੁਣ ਫਿਰ ਸਾਨੂੰ ਕਈ ਕਹਿਣਗੇ ਦੇਖੋ ਜੀ ਤੁਸੀਂ ਖਬਰ ਸਾਂਝੀ ਕਰਤੀ, ਪਰ ਅੱਜ ਗੂਗਲ ਤੇ ਸਰਚ ਕਰ ਲਓ, ਦੁਨੀਆ ਦੇ ਸਾਰੇ ਨਿਊਜ਼ਪੇਪਰਾਂ ਨੇ ਇਹ ਖਬਰ ਸਾਂਝੀ ਕੀਤੀ ਆ। ਫਿਰ ਉੱਥੇ ਪੂਰੀ ਜਿਹੜੀ ਆ ਉਹ ਸਿੱਖ ਕੌਮ ਦੀ ਬਦਨਾਮੀ ਹੁੰਦੀ ਹੈਗੀ ਆ। ਸੋ ਇਹ ਸਾਨੂੰ ਜਿਹੜਾ ਆਪ ਵੀ ਖੁਦ ਵੀ ਇਹ ਚਾਹੀਦਾ ਵੀ ਭਾਈ ਉੱਥੇ ਨਗਰ ਕੀਰਤਨ ਦੇ ਜਾ ਰਹੇ ਆਪਾਂ ਕਿਹੜਾ ਕੋਈ ਲੜਾਈ ਕਰਨ ਜਾ ਰਹੇ ਆ। ਹਾਂ, ਜਿੱਥੇ ਲੜਾਈ ਕਰਨੀ ਆ ਉੱਥੇ ਫਿਰ ਬੇਸ਼ੱਕ ਦੀ ਤੁਸੀਂ ਜੋ ਮਰਜ਼ੀ ਨਾਲ ਲੈ ਕੇ ਜਾਓ, ਹਨਾ, ਜਦੋਂ ਕੌਮ ਦੀ ਗੱਲ ਹੁੰਦੀ ਆ। ਨਾ ਕਿ ਐਵੇਂ ਫਿਰ ਨਗਰ ਕੀਰਤਨ ਦੇ ਉੱਤੇ ਜੋ ਸਿੱਖਾਂ ਦੀ ਬਦਨਾਮੀ ਹੁੰਦੀ ਆ। ਇੰਡੀਆ ਦਾ ਮੀਡੀਆ ਤਾਂ ਆਲਰੇਡੀ ਤੁਹਾਨੂੰ ਪਤਾ ਹੀ ਆ ਵੀ ਕਿੰਨਾ ਜਿਹੜਾ ਸਿੱਖਾਂ ਨੂੰ ਪੂਰੀ ਦੁਨੀਆ ਦੇ ਵਿੱਚ ਬਦਨਾਮ ਕਰ ਰਿਹਾ ਹੈਗਾ। ਸੋ ਆਪਾਂ ਸਾਰਿਆਂ ਨੂੰ ਵੀ ਇੱਦਾਂ ਦੇ ਹਥਿਆਰ ਨਹੀਂ ਲੈ ਕੇ ਜਾਣੇ ਚਾਹੀਦੇ ਹੈਗੇ ਤੇ ਪ੍ਰਬੰਧਕਾਂ ਨੂੰ ਵੀ ਇਹਦੇ ਬਾਰੇ ਕੁਛ ਨਾ ਕੁਛ ਨੋਟੀਫਿਕੇਸ਼ਨ ਜਾਰੀ ਕਰਨਾ ਚਾਹੀਦਾ ਵੀ ਭਾਈ ਆਹੀ ਜਿਹੜੇ ਆ
ਪੰਜ ਪਿਆਰੇ ਆ, ਅੰਮ੍ਰਿਤ ਛਕਾਉਣ ਵਾਲੇ ਆ, ਜਾਂ ਉਹੀ ਜਿਹੜੇ ਆ ਸਿੰਘ ਜਾਂ ਸਿੰਘਣੀਆਂ ਵੱਡੀਆਂ ਕਿਰਪਾਨਾਂ ਲੈਣ, ਬਾਕੀ ਸਾਰੇ ਛੋਟੀ ਕਿਰਪਾਨ ਪਾ ਕੇ ਜਾ ਸਕਦੇ। ਜੀ ਬਿਲਕੁਲ, ਜੇ ਰੱਖਣੀ ਆ ਤੇ ਭਾਈ ਰਿਸਪੋਂਸੀਬਲ ਜਿਹੜਾ ਉਹ ਬਣੋ। ਸੇਮ ਥਿੰਗ ਹੀ ਆ, ਜਿਹੜਾ ਵੀ ਕੋਈ ਤੁਹਾਡੇ ਕੋਲ ਹਥਿਆਰ ਆ ਉਸ ਨੂੰ ਕਦੋਂ ਵਰਤਣਾ ਆ ਉਹ ਰਿਸਪੋਂਸਿਬਿਲਿਟੀ ਹੁੰਦੀ ਆ। ਇਹ ਚੀਜ਼ਾਂ ਨੂੰ ਬੈਨ ਤਾਂ ਨਹੀਂ ਜਿਹੜਾ ਉਹ ਹੋਣਾ ਚਾਹੀਦਾ, ਨਾ ਹੀ ਕਰਨਾ ਚਾਹੀਦਾ। ਚਲੋ ਸ਼ਸਤਰ ਤਾਂ ਸਿੱਖਾਂ ਦਾ ਜਿਹੜਾ ਉਹ ਸਰੀਰ ਦਾ ਅੰਗ ਹੀ ਆ, ਉਹ ਨਾਲ ਹੀ ਜਿਹੜੇ ਉਹ ਹੁੰਦੇ ਆ, ਪਰ ਇੱਦਾਂ ਨਹੀਂ ਵੀ ਉਹਨੂੰ ਪੁੱਠੇ ਕੰਮਾਂ ਦੇ ਲਈ ਨਹੀਂ ਜਿਹੜਾ ਉਹ ਵਰਤਣਾ। ਉਹ ਫਿਰ ਹੋਰ ਚੀਜ਼ ਹਿਸਾਬ ਦੇ ਨਾਲ ਹੁੰਦਾ। ਤੁਹਾਡੀ ਆਪਣੀਆਂ ਲੜਾਈਆਂ, ਤੁਸੀਂ ਤੁਹਾਡੇ ਕੋਲ ਹੋਰ ਬਥੇਰੇ ਵਕਤ ਹੁੰਦੇ ਆ ਇੱਕ ਦੂਜੇ ਨਾਲ। ਪਹਿਲੀ ਤਾਂ ਗੱਲ ਆ ਸੁਲਝਾਉਣ ਦੀ ਕੋਸ਼ਿਸ਼ ਕਰੋ, ਨਹੀਂ ਹੈਗਾ ਤਾਂ ਬਥੇਰੀ ਥਾਂ ਖੁੱਲੀ ਅਮਰੀਕਾ 'ਚ, ਜਿੱਥੇ ਮਰਜ਼ੀ ਜਾ ਕੇ ਆਪਸ 'ਚ ਜਿਹੜਾ ਲੜ ਲਿਆ ਕਰੋ। ਇਹੋ ਜਿਹੀਆਂ ਥਾਵਾਂ ਨਾ ਚੁਣਿਆ ਕਰੋ ਵੀ ਤੁਸੀਂ ਇੱਕ ਦੂਜੇ ਦੇ ਨਾਲ ਲੜਾਈ ਕਰਨੀ ਆ, ਫਿਰ ਜਿਹੜਾ ਉਹ ਲੜਨਾ ਤੇ ਫਿਰ ਉੱਥੇ ਵੀਡੀਓ ਤਾਂ ਬਣਨੀ ਹੀ ਬਣਨੀ ਆ, ਤੇ ਵੀਡੀਓ ਬਣਨੀ ਆ ਤੇ ਫਿਰ ਬਦਨਾਮੀ ਜਿਹੜੀ ਉਹ ਹੋਣੀ ਆ। ਸੋ ਜੇ ਤੁਸੀਂ ਇਹ ਚੀਜ਼ਾਂ ਰੱਖੀਆਂ ਆ ਨਾਲ ਆ, ਚਾਹੇ ਵੱਡੀ ਕਿਰਪਾਨ ਆ ਚਾਹੇ ਛੋਟੀ ਆ, ਇਹ ਕੰਮ ਜਿਹੜਾ ਉਹ ਨਾ ਕਰੋ। ਰਿਸਪੋਂਸਿਬਿਲਿਟੀ ਦੇ ਨਾਲ ਉਸ ਨੂੰ ਬੇਅਰ ਕਰੋ, ਉਹਨੂੰ ਰਿਸਪੋਂਸਿਬਲੀ ਜਿਹੜਾ ਉਹ ਰੱਖੋ। ਇਹ ਚੀਜ਼ ਜਿਹੜਾ ਉਹ ਕੰਮ ਜਿਹੜਾ ਉਹ ਨਾ ਜਿਹੜਾ ਉਹ ਕੀਤਾ ਜਾਵੇ। ਸੋ ਇਹ ਜ਼ਰੂਰੀ ਆ। ਇਸ ਭਾਈ ਨੇ ਗੋਸਲ ਹੋਣਾ ਨੇ ਜਿੰਨੇ ਵੀ ਇਹਨਾਂ 'ਤੇ ਦੋਸ਼ ਲੱਗੇ ਸੀ 2018 ਦੀ ਇਸ ਲੜਾਈ ਤੋਂ ਬਾਅਦ ਦੇ ਵਿੱਚ, ਉਹਨਾਂ ਸਾਰਿਆਂ ਨੂੰ ਆਪਣੇ 'ਤੇ ਕਬੂਲ ਲਿਆ ਸੀਗਾ। ਜਾਂ ਹੁਣ ਐਡੀ ਸਜ਼ਾ ਹੋਊਗੀ, ਕੀ ਫਾਇਦਾ ਹੋਇਆ ਥੋੜੇ ਬਹੁਤੇ ਗੁੱਸੇ ਦਾ। ਤੇ ਦੂਸਰੀ ਜਿਹੜੀ ਆ ਪੂਰੀ ਕੌਮ ਦੀ ਜਿਹੜੀ ਬਦਨਾਮੀ ਹੋਈ ਹੈਗੀ ਆ। ਜੀ। ਹੁਣ ਮੈਂ ਕਈ ਦੇਖਦਾ ਸੀ ਇੰਟਰਨੈਸ਼ਨਲ ਲੈਵਲ ਦੇ ਜਿਹੜੇ ਚੈਨਲਸ ਆ, ਉਹ ਇਸ ਨਿਊਜ਼ ਦੇ ਨਾਲ ਗੱਤਕਾ ਖੇਲਦਿਆਂ ਦੀ ਫੋਟੋ ਦਿਖਾਉਂਦੇ। ਹੁਣ ਦੱਸੋ ਵੀ ਇਹਦਾ ਕੋਈ ਕੋਰਿਲੇਸ਼ਨ ਹੈ? ਸੋ ਆਪਾਂ ਹੁਣ ਕੀ ਉਹਨਾਂ ਨੂੰ ਜਾ ਕੇ, ਜਿਹੜੇ ਗੋਰਿਆਂ ਦੇ ਨਿਊਜ਼ਪੇਪਰ ਆ, ਜਾਂ ਮੰਨ ਲਓ ਇਟਲੀ ਦਾ ਨਿਊਜ਼ਪੇਪਰ ਨੇ ਖਬਰ ਕੀਤੀ, ਇੱਕ ਵੈਨਜ਼ੂਏਲਾ ਦੇ ਨਿਊਜ਼ਪੇਪਰ ਨੇ, ਉਹਨਾਂ ਨੂੰ ਤੁਸੀਂ ਕੀ ਐਕਸਪਲੇਨ ਕਰੋਗੇ ਭਈ ਨਹੀਂ ਇਹਦੇ ਨਾਲ ਰਿਲੇਟਡ ਨਹੀਂ ਹੈਗਾ। ਸੋ ਇਹ ਸਾਨੂੰ ਸਾਰਿਆਂ ਨੂੰ ਸੋਚਣਾ ਚਾਹੀਦਾ। ਜਦੋਂ ਤੁਸੀਂ ਹੁਣ ਇੰਡੀਆ ਵਾਲਾ ਮਸਲਾ ਹੋਇਆ ਆ, ਬਹੁਤ ਸਾਰੀਆਂ ਦੁਨੀਆ ਦੀਆਂ ਸਰਕਾਰਾਂ ਉਹ ਸਿੱਖਾਂ ਦੇ ਨਾਲ ਉਹਨਾਂ ਦੀ ਹਮਦਰਦੀ ਆ। ਸੋ ਸਾਨੂੰ ਸਾਰਿਆਂ ਨੂੰ ਜਿਹੜਾ ਆ ਬਹੁਤ ਹੀ ਵਧੀਆ ਸਿਟੀਜ਼ਨ ਬਣਨਾ ਚਾਹੀਦਾ। ਕਿਸੇ ਤਰ੍ਹਾਂ ਦੀ ਜਿਹੜੀ ਕੋਈ ਸ਼ਰਾਰਤ ਨਹੀਂ ਕਰਨੀ ਚਾਹੀਦੀ ਜਿਹਦੇ ਨਾਲ ਪੂਰੀ ਕੌਮ ਦੀ ਜਿਹੜੀ ਆ ਬਦਨਾਮੀ ਹੋਵੇ। ਜੀ, ਪ੍ਰੋਗਰਾਮ ਦੇ ਇੱਥੇ ਹੀ ਜਿਹੜਾ ਜੀ ਸਮਾਪਤੀ ਆ, ਤੇ ਸਾਡੇ ਵੱਲੋਂ ਇਜਾਜ਼ਤ ਆ। ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸਤਿ ਸ੍ਰੀ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ ਯੂਐਸ। ਅਕਾਲ।